ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਬਿਲਕੁਲ। ਸੋ ਅੱਜ ਦੀ ਪਹਿਲੀ ਖਬਰ ਵੱਲ ਚੱਲੀਏ, ਕਿਉਂਕਿ ਅੱਜ ਸਾਡੇ ਕੋਲ ਸਮਾਂ ਅਪਡੇਟ ਅਮਰੀਕਾ ਦਾ ਥੋੜ੍ਹਾ ਹੈਗਾ ਆ, ਅਤੇ ਉਹ ਤੋਂ ਬਾਅਦ ਮਿੰਟੂ ਗੁਰਸਰੀਆ ਜੀ ਦਾ ਪ੍ਰੋਗਰਾਮ ਆ ਲੰਮਾ। ਅਤੇ ਅੱਜ ਦੀਆਂ ਮੇਨ USA ਦੀਆਂ ਖਬਰਾਂ ਵੱਲ ਚੱਲੀਏ, ਅਤੇ ਚਾਈਨਾ ਨੇ ਅੱਜ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਕੀਤਾ ਹੈਗਾ ਵੀ ਅਸੀਂ $60 ਬਿਲੀਅਨ ਦਾ ਜਿਹੜਾ US ਦਾ ਸਮਾਨ ਹੈਗਾ ਆ ਉਹਦੇ ਉੱਤੇ ਟੈਰਿਫਸ ਲਾਉਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ $200 ਬਿਲੀਅਨ ਦੀਆਂ ਵਰਥ ਆਫ ਚਾਈਨੀਜ਼ ਗੁੱਡ ਦੇ ਉੱਤੇ 25% ਜਿਹੜਾ ਟੈਰਿਫ ਆ ਉਹਨੂੰ ਇਨਕਰੀਜ਼ ਕਰਨ ਦੀ ਗੱਲ ਕੀਤੀ ਹੋਈ ਆ। ਬਿਲਕੁਲ, ਪਿਛਲੇ ਦਿਨਾਂ 'ਚ ਇੱਧਰੋਂ ਅਮਰੀਕਾ ਨੇ ਚੇਤਾਵਨੀ ਦਿੱਤੀ ਆ ਅਤੇ ਉੱਧਰ ਚਾਈਨਾ ਨੇ ਵੀ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਜਵਾਬੀ ਕਾਰਵਾਈ ਦੇ ਵਿੱਚ ਇਹ ਗੱਲ ਆਖੀ ਆ ਵੀ ਉਹ ਵੀ ਜਿਹੜਾ $60 ਬਿਲੀਅਨ ਦਾ ਜਿਹੜਾ ਉਤਪਾਦ ਅਮਰੀਕਾ ਤੋਂ ਉਹਨਾਂ ਦੇ ਉੱਥੇ ਪਹੁੰਚਦਾ ਹੈ ਉੱਤੇ 5 ਤੋਂ 25% ਤੱਕ ਜਿਹੜਾ ਟੈਰਿਫ ਆ ਉਹਦੇ ਉੱਤੇ ਇੱਕ ਹਿਸਾਬ ਨਾਲ ਟੈਕਸ ਆ ਜਿਹੜਾ ਆ ਉਹ ਲਾ ਸਕਦੇ ਆ। ਸੋ ਚਾਈਨਾ ਇੱਕ ਹਿਸਾਬ ਦੇ ਨਾਲ ਬਿਲਕੁਲ ਤਿਆਰ ਬਰ ਤਿਆਰ ਆ ਜਿਹੜਾ ਆ ਇਹਨਾਂ ਦੀ ਨਾਲ ਜਿਹੜਾ ਟਰੇਡ ਵਾਰ ਆ ਉਸ ਨੂੰ ਹੋਰ ਵੀ ਅਗਾਂਹ ਜਿਹੜਾ ਆ ਉਹ ਵਧਾਉਣ ਦੇ ਲਈ। ਇਹਦੇ ਨਾਲ ਜਿੱਦਾਂ ਆਪਾਂ ਅਕਸਰ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਵੀ ਆਮ ਲੋਕਾਂ ਤੱਕ ਜਿਹੜੀਆਂ ਚੀਜ਼ਾਂ ਮਹਿੰਗੀਆਂ ਜਿਹੜੀਆਂ ਪਹੁੰਚਣ ਦਾ ਖਦਸ਼ਾ ਜਿਹੜਾ ਆ ਉਹ ਵੀ ਰਹਿੰਦਾ ਆ, ਅਤੇ ਬਹੁਤ ਸਾਰੇ ਜਿਹੜੇ ਕਾਰੋਬਾਰ ਆ ਉਹਨਾਂ ਉੱਤੇ ਵੀ ਜਿਹੜਾ ਇਸ ਦਾ ਭੈੜਾ ਅਸਰ ਜਿਹੜਾ ਉਹ ਪੈ ਸਕਦਾ ਆ। ਇਹੀ ਉਤਪਾਦਾਂ ਨੂੰ ਹੁਣ ਨਵੀਆਂ ਮਾਰਕੀਟਸ ਜਿਹੜੀਆਂ ਉਹ ਲੱਭਣੀਆਂ ਪੈਣੀਆਂ ਆ। ਇੱਧਰ ਅਮਰੀਕਾ ਨੇ ਵੀ ਜਿਹੜਾ $12 ਮਿਲੀਅਨ ਦਾ ਜਿਹੜਾ ਫਾਰਮਰ ਵੈਲਫੇਅਰ ਫੰਡ ਇੱਕ ਹਿਸਾਬ ਦੇ ਨਾਲ ਉਹ ਰੱਖਿਆ ਹੋਇਆ ਆ। ਇਸੇ ਤਰੀਕੇ ਦੇ ਨਾਲ ਇਹਨਾਂ ਟੈਰਿਫਸ ਤੋਂ ਜਿਹੜਾ ਆ ਪ੍ਰਭਾਵ ਪਿਆ ਆ, ਭੈੜਾ ਪ੍ਰਭਾਵ ਪਿਆ ਆ ਉਸ ਤੋਂ ਬਚਣ ਲਈ। ਅਤੇ ਚਾਈਨਾ ਦੇ ਵਿੱਚੋਂ ਵੀ ਇਹੀ ਰਿਪੋਰਟਾਂ ਆ ਰਹੀਆਂ, ਉਹਨਾਂ ਨੇ ਵੀ ਆਪਣੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਵੈਲਫੇਅਰ ਦੇਣ ਦੀ ਘੋਸ਼ਣਾ ਉੱਥੇ ਕੀਤੀ ਹੋਈ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਜਿੱਦਾਂ ਕਹਿੰਦੇ ਆ ਵੀ ਕਿੰਨੀ ਕੁ ਦੇਰ ਤੱਕ ਇਹ ਦੋਨੋਂ ਮੁਲਕ ਜਿਹੜਾ ਇੱਦਾਂ ਬਲੀਡ ਜਿਹੜਾ ਆ ਉਹ ਕਰ ਸਕਦੇ ਆ। ਕਿਸੇ ਨਾ ਕਿਸੇ ਮੌਕੇ ਦੇ ਉੱਤੇ ਆ ਕੇ ਤਾਂ ਨੈਗੋਸੀਏਸ਼ਨ ਜਿਹੜੀ ਆ ਉਹਨਾਂ ਨੂੰ ਕਰਨੀ ਪੈਣੀ ਆ। ਚਾਈਨਾ ਨੇ ਇਸ ਟ੍ਰੇਡ ਵਾਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਾਇਦਾ ਆ, ਨਾ ਟ੍ਰੇਡ ਵਾਰ, ਇਸ ਤੋਂ ਪਹਿਲੀਆਂ ਜਿਹੜੀਆਂ ਟ੍ਰੇਡ ਡੀਲਸ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਉਹਨਾਂ ਨੂੰ ਮਿਲਦਾ ਰਿਹਾ ਆ। ਬਹੁਤ ਜ਼ਿਆਦਾ ਅਮਰੀਕਾ ਜਿਹੜਾ ਆ ਉਹਨਾਂ ਟ੍ਰੇਡ ਡੀਲਸ ਦੇ ਵਿੱਚ ਜਿਹੜਾ ਆ ਘਾਟਾ ਵੀ ਖਾਂਦਾ ਰਿਹਾ ਵੀ ਹਾਂ ਇੱਥੇ ਕੰਜ਼ਿਊਮਰ ਮਾਰਕੀਟ ਬਹੁਤ ਵੱਡੀ ਆ, ਨੋ ਡਾਊਟ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਪਰ ਫਿਰ ਵੀ ਉਸ ਦੇ ਹਿਸਾਬ ਦੇ ਨਾਲ ਕਾਫੀ ਜਿਹੜਾ ਘਾਟੇ ਦੇ ਵਿੱਚ ਚੱਲਦਾ ਰਿਹਾ। ਅਤੇ ਜਿਹੜੇ ਸਾਡੇ ਹੁਣ ਦੇ ਰਾਸ਼ਟਰਪਤੀ ਆ ਉਹ ਇਸ ਚੀਜ਼ ਨੂੰ ਦਰੁਸਤ ਕਰਨ ਦੇ ਲਈ ਬੜੇ ਚਿਰ ਤੋਂ ਰੌਲਾ ਪਾ ਰਹੇ ਆ ਅਤੇ ਹੁਣ ਉਹ ਸਖਤ ਕਦਮ ਵੀ ਜਿਹੜਾ ਉਹ ਚੱਕ ਰਹੇ ਆ। ਸੋ ਬਿਲਕੁਲ, ਜਿਹੜਾ ਚਾਈਨਾ ਦਾ ਟੈਰਿਫ ਆ ਕਹਿੰਦੇ ਜੇ ਲੱਗ ਜਾਂਦਾ 25% ਦੇ ਕਰੀਬ, ਅਤੇ 5207 ਜਿਹੜੀਆਂ ਟੈਰਿਫ ਕੈਟਾਗਰੀਜ਼ ਹੈਗੀਆਂ ਜਿਨ੍ਹਾਂ ਦੇ ਉੱਤੇ ਲੱਗੇਗਾ, ਅਤੇ 25% ਤੱਕ US ਵੱਲੋਂ ਪ੍ਰਪੋਜ਼ ਕੀਤਾ ਗਿਆ ਹੈਗਾ। ਪਰ ਅਲਟੀਮੇਟਲੀ ਕਹਿੰਦੇ ਘਾਟਾ ਜਿਹੜਾ ਉਹ ਚਾਈਨਾ ਨੂੰ ਜ਼ਿਆਦਾ ਪਏਗਾ, ਕਿਉਂਕਿ ਚਾਈਨਾ ਤੋਂ 4 ਟਾਈਮਸ ਜ਼ਿਆਦਾ ਚੀਜ਼ਾਂ ਜਿਹੜੀਆਂ USA ਨੂੰ ਆਉਂਦੀਆਂ ਹੈਗੀਆਂ USA ਦੇ ਮੁਕਾਬਲੇ। ਜੀ ਬਿਲਕੁਲ। ਸੋ ਇਹ ਵੀ ਚੀਜ਼ ਜਿਹੜੀ ਬਿਲਕੁਲ ਠੀਕ ਹੈਗੀ ਆ। ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦਾ ਸਮਾਨ ਇੱਧਰ ਨੂੰ ਬਹੁਤ ਜ਼ਿਆਦਾ ਆਉਂਦਾ ਹੈ, ਸੋ ਨੁਕਸਾਨ ਉਹਨਾਂ ਨੂੰ ਡੈਫੀਨੇਟਲੀ ਜ਼ਿਆਦਾ ਝੱਲਣਾ ਪੈਣਾ। ਸੋ ਉਹ ਅਜੇ ਹਾਲ ਦੀ ਘੜੀ ਪਿੱਛੇ ਜਿਹੜਾ ਉਹ ਵੀ ਨਹੀਂ ਹਟ ਰਹੇ, ਉਹ ਵੀ ਟਰਾਈ ਜਿਹੜਾ ਕਰ ਰਹੇ ਆ ਵੀ ਉਸੇ ਤਰੀਕੇ ਦੇ ਨਾਲ ਗਰਮਜੋਸ਼ੀ ਦੇ ਨਾਲ ਹੀ ਕਹਿ ਸਕਦੇ ਹਾਂ ਵੀ ਇਹਦਾ ਜਵਾਬ ਜਿਹੜਾ ਆ ਉਹ ਦਿੱਤਾ ਜਾਵੇ। ਸੋ ਬਿਲਕੁਲ, ਕਹਿੰਦੇ ਵੀ 18 ਚੀਜ਼ਾਂ ਤੇ ਉੱਤੇ ਪਹਿਲਾਂ ਜਿਹੜਾ ਟੈਰਿਫ ਲਾਇਆ ਗਿਆ ਸੀ, ਅਤੇ ਹੁਣ ਉਹ 10,000 ਦੇ ਕਰੀਬ ਚੀਜ਼ਾਂ ਹੋ ਗਈਆਂ ਆ ਜਿਨ੍ਹਾਂ ਦੇ ਉੱਤੇ ਟੈਕਸ ਲੱਗੂਗਾ। ਸਭ ਤੋਂ ਪਹਿਲਾਂ ਜਿਹੜਾ ਯੂਨਾਈਟਿਡ ਸਟੇਟਸ ਵੱਲੋਂ ਟੈਰਿਫ ਲਾਇਆ ਗਿਆ ਸੀ ਉਹ ਸੋਲਰ ਪੈਨਲਸ ਅਤੇ ਵਾਸ਼ਿੰਗ ਮਸ਼ੀਨਸ ਦੇ ਉੱਤੇ ਲਾਇਆ ਗਿਆ ਸੀ। ਹੁਣ ਤਾਂ ਲਗਭਗ ਹਰ ਚੀਜ਼ ਦੇ ਉੱਤੇ ਹੀ ਕਹਿੰਦੇ ਕੋਇਲਸ, ਬਲਡੋਜ਼ਰਸ, ਐਲੂਮੀਨੀਅਮ ਫੋਇਲਸ, ਫਰਨੇਸਿਸ, ਏਅਰ ਕੰਡੀਸ਼ਨਰਸ, ਵਾਇਰਸ, ਜਨਰੇਟਰਸ, ਡੈਂਟਲ ਫਿਲਿੰਗਸ, ਇੰਜਨਸ, ਸਿਗਰੇਟਸ, ਕਲੈਮਸ, ਪੀਜ਼, ਕਾਟਨ, ਹੈਰਿੰਗ, ਪੋਟੈਟੋਸ, ਕਾਰਬਸ, ਪਲਾਸਟਿਕ, ਕਿਡਨੀ ਬੀਨਸ, ਇਹ ਲਗਭਗ ਹਰ ਇੱਕ ਪ੍ਰੋਡਕਟ ਦੇ ਉੱਤੇ ਜਿਹੜਾ ਟੈਰਿਫ ਹੁਣ ਲੱਗ ਚੁੱਕਾ ਹੈਗਾ ਆ। ਜੀ ਬਿਲਕੁਲ। ਪਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਚਾਈਨਾ ਤੋਂ 4 ਟਾਈਮ ਜ਼ਿਆਦਾ ਜਿਹੜਾ ਸਮਾਨ ਆ USA 'ਚ ਆਉਂਦਾ ਆ। ਬਿਲਕੁਲ। ਸੋ ਉਹੀ ਨਾ ਵੀ ਆਪਾਂ ਬਹੁਤ ਲੋਕ ਜਿਹੜੇ ਆ ਜਿੱਥੇ ਜਿਹੜੇ ਵੀ ਅਮਰੀਕਾ 'ਚ ਰਹਿੰਦੇ ਆ, ਆਪਾਂ ਉਹ ਤੋਂ ਬਾਅਦ ਬੇਲੋੜਾ ਜਿਹੜਾ ਆਪਾਂ ਖਰੀਦਦੇ ਹਾਂ, ਕਈ ਵਾਰੀ ਜਿਹੜੀ ਜ਼ਰੂਰਤ ਵੀ ਨਹੀਂ ਹੁੰਦੀ, ਆਪਾਂ ਨੂੰ ਇੱਦਾਂ ਹੁੰਦਾ
ਵੀ ਆਪਾਂ ਖਰੀਦ ਕੇ ਰੱਖ ਲਈਏ, ਬਾਅਦ 'ਚ ਪਤਾ ਨਹੀਂ ਕਿੱਥੇ ਵਰਤੋਂ ਕਰਨੀ ਆ, ਅਤੇ ਜਾਂ ਆਪਾਂ ਇੰਨਾ ਕੁ ਜ਼ਿਆਦਾ ਇਹਨਾਂ ਚੀਜ਼ਾਂ ਦੇ ਉੱਤੇ ਨਿਰਭਰ ਹੋ ਚੁੱਕੇ ਹਾਂ ਵੀ ਆਪਣਾ ਇਹਨਾਂ ਤੋਂ ਬਗੈਰ ਹੁਣ ਜਿਹੜਾ ਉਹ ਸਰਦਾ ਹੀ ਨਹੀਂ ਆ। ਇੱਥੇ ਇੱਕ ਹਿਸਾਬ ਤੋਂ ਇਹਦੇ ਨਾਲ ਤਾਂ ਇਹ ਪਤਾ ਲੱਗਦਾ ਹਰਜੋਤ ਸਿੰਘ ਜੀ ਵੀ ਬਹੁਤ ਸਾਰਾ ਜਿਹੜਾ ਸਮਾਨ ਆ ਅਮਰੀਕਾ ਵਿੱਚ ਫਿਰ ਉਹ ਬਣਦਾ ਨਹੀਂ ਜਾਂ ਕੰਮ ਹੀ ਨਹੀਂ ਕਰਨਾ ਚਾਹੁੰਦੇ। ਬਹੁਤ ਸਾਰੇ ਲੋਕ ਇੱਦਾਂ ਦੇ ਵੀ ਜਿਹੜੇ ਆ ਫਿਰ ਹੋਈ ਜਾਂਦੇ ਆ, ਨਠੱਲੇ ਵੀ ਹੋਈ ਜਾਂਦੇ ਆ ਵੀ ਸਾਨੂੰ ਤਾਂ ਬਾਹਰੋਂ ਸਸਤਾ ਜਿਹੜਾ ਉਹ ਮਿਲੀ ਜਾਂਦਾ ਆ। ਉਹ ਕਹਿੰਦੇ ਵੀ ਅਮਰੀਕਾ 'ਚ ਬਣਾਓ ਤਾਂ ਮਹਿੰਗਾ ਪੈਂਦਾ, ਸੋ ਇਹਦੇ ਨਾਲੋਂ ਤਾਂ ਬੈਟਰ ਆ ਵੀ ਆਪਾਂ ਬਾਹਰੋਂ ਬਣਿਆ ਬਣਾਇਆ ਜਿਹੜਾ ਚਾਈਨਾ ਵਾਲਾ ਮਾਲ ਆ ਲੈ ਆਓ, ਫਿਰ ਉਹਦਾ ਰੌਲਾ ਵੀ ਪਈ ਜਾਂਦਾ ਆ। ਸੋ ਬਹੁਤ ਸਾਰਾ ਫੂਡ ਵੀ ਆਲਰੇਡੀ ਜੇ ਤੁਸੀਂ ਦੇਖੋ ਤਾਂ ਚਾਈਨਾ ਤੋਂ ਜਿਹੜਾ ਉਹ ਆ ਰਿਹਾ ਹੁੰਦਾ ਸੀਗਾ। ਸੋ ਬਿਲਕੁਲ ਚਾਈਨਾ ਵਾਲੇ ਕੀ ਸ਼ੈਤਾਨੀ ਕਰ ਰਹੇ ਆ ਵੀ ਆਪਣਾ ਜਿਹੜੀ ਉਹਨਾਂ ਦੀ ਕਰੰਸੀ ਆ ਉਹਨੂੰ ਡਾਊਨ ਕਰ ਰਹੇ ਹੈਗੇ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 9% ਜਿਹੜੀ ਆ ਆਪਣੀ ਕਰੰਸੀ ਆ ਉਹਦੀ ਵੈਲਿਊ ਜਿਹੜੀ ਆ ਘਟਾਈ ਹੈਗੀ ਆ, ਤਾਂ ਕਿ ਲੋਕ ਬਾਹਰੋਂ ਸਸਤੇ ਚੀਜ਼ ਤੇ ਖਰੀਦ ਸਕਣ। ਡਾਲਰ ਜਿਹੜਾ ਸਟਰੋਂਗ ਹੈਗਾ ਤੇ ਪਰ ਜੇ ਟੈਰਿਫ ਉੱਤੇ ਲੱਗ ਜਾਂਦਾ ਹੈਗਾ ਆ 25% ਤੱਕ, ਫਿਰ ਉਹਨਾਂ ਨੇ ਚਾਹੇ ਜੇ 9% ਘਟਾਈ ਆ ਫਿਰ ਵੀ ਜਿੱਦਾਂ ਕਾਫੀ ਜਿਹੜਾ ਟੈਕਸ ਉਹਨਾਂ ਨੂੰ ਦੇਣਾ ਪੈਣਾ ਹੈਗਾ ਆ। ਚਾਈਨਾ ਨੇ ਪਿਛਲੇ ਸਾਲ 505.6 ਬਿਲੀਅਨ ਡਾਲਰ ਵਰਥ ਆਫ ਗੁੱਡਸ ਜਿਹੜੀਆਂ ਆ ਉਹ US ਨੂੰ ਜਿਹੜੀਆਂ ਘੱਲੀਆਂ ਸੀਆਂ, ਤੇ ਉਹਦੇ ਮੁਕਾਬਲੇ US ਨੇ 130.4 ਬਿਲੀਅਨ ਡਾਲਰ ਦੀਆਂ ਜਿਹੜੀਆਂ ਗੁੱਡਸ ਹੈਗੀਆਂ ਉਹ ਚਾਈਨਾ ਨੂੰ ਘੱਲੀਆਂ ਹੈਗੀਆਂ। ਜੀ ਜੀ ਜੀ। ਸੋ ਇਹ ਟ੍ਰੇਡ ਵਾਰ ਆ ਲਗਾਤਾਰ ਜਿਹੜੀ ਆ ਐਸਕਲੇਟ ਜਿਹੜੀ ਆ ਗਾਂਹ ਤੋਂ ਗਾਂਹ ਉਹ ਵੱਧਦੀ ਜਾ ਰਹੀ ਆ। ਬਾਕੀ ਹੁਣ ਬਾਕੀ ਮੁਲਕਾਂ ਦੇ ਨਾਲ ਥੋੜ੍ਹੀ ਸ਼ਾਂਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਹੋਈ ਆ, ਉਹਨਾਂ ਦੇ ਨਾਲ ਇੱਦਾਂ ਲੱਗਦਾ ਵੀ ਜਿੱਦਾਂ ਆਪਣੇ ਗਵਾਂਢੀ ਮੁਲਕ ਕੈਨੇਡਾ ਆ ਅਤੇ ਯੂਰਪੀਅਨ ਸੰਘ ਦੇ ਤਾਂ ਆਏ ਸੀਗੇ ਉੱਧਰੋਂ, ਤਾਂ ਉਹਨਾਂ ਦੇ ਨਾਲ ਤਾਂ ਮੁਲਾਕਾਤਾਂ ਹੋਈਆਂ, ਨੈਗੋਸੀਏਸ਼ਨ ਮਿਲਾਦਾ ਪੋਜ਼ੀਟਿਵ ਜਿਹੜੀਆਂ ਚੱਲ ਰਹੀਆਂ ਆ। ਇੱਧਰ ਜਿਹੜਾ ਆ ਉਹ ਜ਼ਰੂਰ ਘੜਿੱਕੀ ਜਿਹੜੀ ਪੂਰੀ ਫਸੀ ਪਈ ਆ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਜਿਹੜੀ ਆਇਓਵਾ ਸਟੇਟ 'ਚ ਇੱਕ ਕਾਲਜ ਸਟੂਡੈਂਟ ਜਿਹੜੀ ਆ ਉਹ ਗਵਾਚ ਗਈ ਸੀ। ਉਹ ਹੁਣ ਅਥਾਰਟੀਜ਼ ਜਿਹੜੀਆਂ ਹੈਗੀਆਂ ਉੱਥੇ ਦੀਆਂ ਉਹਨਾਂ ਨੇ ਕਿਹਾ ਆ ਵੀ ਜਿਹੜੀ ਮੌਲੀ ਟਿਬਿਟਸ ਨਾਮ ਦੀ ਇਹ ਜਿਹੜੀ ਬੱਚੀ ਆ ਜਿਹੜੀ ਇਹ ਹੋ ਸਕਦਾ ਕਿਡਨੈਪ ਕੀਤੀ ਹੋਵੇ ਜਾਂ ਪਤਾ ਨਹੀਂ ਕੀ ਹੋ ਗਿਆ ਉਹਦੇ ਨਾਲ, 20 ਸਾਲਾਂ ਦੀ ਸੀ ਉਹ। ਹੁਣ ਇੱਕ ਉੱਥੇ ਬਹੁਤ ਵੱਡਾ ਕਹਿੰਦੇ ਵੀ ਸੂਰਾਂ ਦਾ ਫਾਰਮ ਹੈਗਾ ਆ, ਉੱਥੇ ਉਹ ਲੱਭ ਰਹੇ ਆ ਵੀ ਪਤਾ ਨਹੀਂ ਉੱਥੇ ਕਿਤੇ ਲਕੋਈ ਹੋਵੇ ਜਾਂ ਉਹਨੂੰ ਕੋਈ ਅਣਸਕਾਮੀ ਘਟਨਾ ਜਿਹੜੀ ਆ ਉਹਦੇ ਨਾਲ ਵਾਪਰੀ ਹੋਵੇ। ਜੀ ਜੀ। ਤੇ ਇਸੇ ਤਰ੍ਹਾਂ ਫ੍ਰਿਜਨੋ ਦੇ ਵਿੱਚ ਇੱਕ ਜਿਹੜੀ ਬੱਚੀ ਗਵਾਚੀ ਸੀ ਉਹ ਵੀ ਮਿਲ ਗਈ ਹੈਗੀ ਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਕੱਲ੍ਹ ਜਿਹੜੇ ਆ CBI ਮਾਫੀ ਚਾਹੁੰਦਾ FBI ਦੇ ਜਿਹੜੇ ਨਵੇਂ ਡਾਇਰੈਕਟਰ ਸੀ ਕ੍ਰਿਸਟੋਫਰ ਵਰੇ, ਉਹਨਾਂ ਨੇ ਜਿਹੜੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਵੀ ਜਿਹੜਾ ਰਸ਼ੀਆ ਆ ਉਹ ਮੈਡਲਿੰਗ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਉਸਨੇ ਜਾਰੀ ਰੱਖੀਆਂ ਹੋਈਆਂ ਆ। ਕਹਿੰਦੇ ਵੀ ਉਹ ਇਕੱਲਾ ਇਲੈਕਸ਼ਨ ਈਅਰ ਨੂੰ ਲੈ ਕੇ ਹੀ ਨਹੀਂ, ਉਹ ਇਨਫੈਕਟ ਐਵਰੀ ਟਾਈਮ ਐਵਰੀ ਡੇ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਦੀ ਸਿਆਸਤ ਵਿੱਚ ਅਮਰੀਕਾ ਦੇ ਜਿਹੜੇ ਅਹਿਮ ਜਿਹੜੇ ਸਿਆਸੀ ਬੰਦੇ ਆ ਉਹਨਾਂ ਦੇ ਉੱਤੇ ਘੁਸਪੈਠ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ, ਹੈਕਿੰਗ ਵਗੈਰਾ ਕਰਨ ਦੀ ਜਿਹੜੀ ਟਰਾਈ ਆ ਉਹ ਕਰ ਰਿਹਾ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਜਿਹੜਾ ਉਹ ਨਕਾਰ ਦਿੱਤਾ, ਅਤੇ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਪੂਰਾ ਉਹਨਾਂ ਦਾ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਜਿਹੜਾ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਆ ਉਹ ਆਮੋ ਸਾਹਮਣੇ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਖੜ੍ਹ ਚੁੱਕੀਆਂ ਆ। ਪੁਰਾਣੇ ਜਿਹੜੇ FBI ਵਾਲੇ ਸੀ ਉਹ ਵੀ ਇਹੀ ਚੀਜ਼ ਕਹਿੰਦੇ ਰਹੇ, CIA ਵਾਲੇ ਹੋਰ ਇੰਟੈਲੀਜੈਂਸ ਏਜੰਸੀਆਂ ਵਾਲੇ ਕਹਿੰਦੇ ਰਹੇ ਵੀ ਰਸ਼ੀਆ ਲਗਾਤਾਰ ਟਰਾਈ ਕਰ ਰਿਹਾ ਆ ਇਲੈਕਸ਼ਨਸ ਦੇ ਵਿੱਚ ਮੈਡਲ ਕਰਨ ਦੀ, ਹੇਰ ਫੇਰ ਜਿਹੜੀ ਆ ਉਹ ਉੱਥੇ ਜਿਹੜੀ ਉਹ ਕਰਨ ਦੀ। ਕੱਲ੍ਹ ਹੀ ਬਹੁਤ ਸਾਰੇ ਜਿਹੜੇ ਕਈ ਜਿਹੜੇ ਸੈਨੇਟਰਸ ਆ ਅਤੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਵੀ ਆਖਿਆ ਵੀ ਸਾਡੀਆਂ ਵੀ ਜਿਹੜੀਆਂ ਈਮੇਲਸ ਆ ਇਹਨਾਂ ਦੇ ਦੁਆਰਾ ਹੈਕ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਹੋਊਗਾ, ਕਿਉਂਕਿ ਕੱਲ੍ਹ ਵਾਈਟ ਹਾਊਸ ਬਰੀਫਿੰਗ ਰੂਮ ਦੇ ਵਿੱਚ FBI ਦੇ ਜਿਹੜੇ ਡਾਇਰੈਕਟਰ ਆ ਕ੍ਰਿਸਟੋਫਰ ਵਰੇ, ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਇਹਦੇ ਖਿਲਾਫ ਜਿਹੜਾ ਠੋਸ ਸਖਤ ਕਦਮ ਜਿਹੜੇ ਆ ਉਹ ਚੱਕ ਰਹੇ ਆ। ਕੋਸ਼ਿਸ਼ਾਂ ਜਿਹੜੀਆਂ ਸਾਡੇ ਵੱਲੋਂ ਪੂਰੀ ਜਾਰੀ ਆ ਵੀ ਜਿਹੜੀਆਂ ਰਸ਼ੀਅਨ ਮੈਡਲਿੰਗ ਦੀ ਟਰਾਈ ਕਰ ਰਿਹਾ ਆ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿਹੜੀਆਂ ਨਵੰਬਰ 'ਚ ਹੋਣੀਆਂ ਆ, ਵੀ ਉਸ ਨੂੰ ਹਰ ਹਾਲੇ ਜਿਹੜਾ ਆ ਉਹ ਰੋਕਿਆ ਜਾਵੇ। ਜੀ ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਟਰੰਪ ਨੇ ਫੇਰ ਕੱਲ੍ਹ ਇੱਕ ਪੈਂਸਿਲਵੇਨੀਆ ਦੇ ਵਿੱਚ ਜਿਹੜੀ ਰੈਲੀ ਹੋਈ ਆ ਜਿਹਦੇ ਵਿੱਚ ਉਹ ਆਪਣੇ ਸਪੋਰਟਰਸ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਦੇ ਵਿੱਚ ਫੇਰ ਉਹਨਾਂ ਨੇ ਮੀਡੀਆ ਦੇ ਉੱਤੇ ਜਿਹੜੀ ਆਪਣੀ ਆਵਾਜ਼ ਚੁੱਕੀ ਹੈਗੀ ਆ। ਉਹਨਾਂ ਨੇ ਫੇਰ ਕਿਹਾ ਵੀ ਜਿਹੜਾ ਫੇਕ ਮੀਡੀਆ ਹੈਗਾ ਆ ਇਹ ਅਮਰੀਕਾ ਨੂੰ ਇੱਕ ਤਰ੍ਹਾਂ ਦੇ ਨਾਲ ਡਿਸਟਰੋਏ ਕਰ ਰਿਹਾ ਹੈਗਾ, ਅਤੇ ਸਪੈਸ਼ਲੀ ਉਹਨਾਂ ਨੇ CNN ਦੇ ਜਿਹੜੇ ਰਿਪੋਰਟਰਸ ਹੈਗੇ ਉਹਨਾਂ ਦੇ ਉੱਤੇ ਵੀ ਆਪਣੀ ਗੱਲਬਾਤ ਜਿਹੜੀ ਕੀਤੀ, ਅਤੇ ਜਿਹਦੇ ਨਾਲ ਜਿਹੜੇ ਬਹੁਤ ਸਾਰੇ
ਉਹਨਾਂ ਦੇ ਸਪੋਰਟਰ ਸੀਗੇ ਉਹਨਾਂ ਨੇ ਬੂ ਵਗੈਰਾ ਵੀ ਕੀਤਾ, ਜਿਹੜੇ ਹੋਰ ਮੀਡੀਆ ਵਾਲੇ ਹੈਗੇ ਉਹਨਾਂ ਨੇ ਤਾਂ ਜਿਹੜੇ CNN ਜਿਹੜੇ ਆ ਸ਼ਖਸ ਦੇ ਜਿਹੜੇ ਉੱਥੇ ਨਾਰੇ ਵੀ ਜਿਹੜੇ ਆ ਉੱਥੇ ਇੱਕ ਹਿਸਾਬ ਦੇ ਨਾਲ ਕਹਿੰਦੇ ਲੱਗੇ ਸੀਗੇ। ਸੋ ਹੁਣ ਉਹਨਾਂ ਦੇ ਆਪਣੇ ਜਿਹੜੇ FBI ਦੇ ਡਾਇਰੈਕਟਰ ਆਪਣੇ ਵੱਲੋਂ ਨਿਯੁਕਤ ਕੀਤੇ ਉਹ ਕਹਿ ਰਹੇ ਆ ਵੀ ਰਸ਼ੀਆ ਵਾਲੇ ਮੈਡਲਿੰਗ ਕਰ ਰਹੇ, ਕਹਿੰਦੇ ਵੀ ਇਹ ਰਸ਼ੀਆ ਮੈਡਲਿੰਗ ਪੂਰਾ ਹੋਕਸ ਹੈਗਾ ਆ। ਸੋ ਹੁਣ ਇਹ ਨਹੀਂ ਸਮਝ ਆਉਂਦੀ ਵੀ ਫੇਕ ਜਿਹੜੀ ਆ ਨਿਊਜ਼ ਕੌਣ ਜਿਹੜਾ ਇੱਥੇ ਫੈਲਾ ਰਿਹਾ ਆ। ਵੀ ਉਹਨਾਂ ਦੇ ਆਪਣੇ ਇੰਟੈਲੀਜੈਂਸ ਜਿਹੜੇ ਆਫਿਸਰਸ ਆ ਉਹ ਕਹਿ ਰਹੇ ਆ ਕਿ ਰਾਸ਼ਟਰਪਤੀ ਖੁਦ ਜਿਹੜੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਆ। ਬਾਕੀ ਜਿਹੜੀ ਮਿਊਲਰ ਜਾਂਚ ਦੇ ਅਧੀਨ ਜਿਹੜਾ ਕੰਮ ਚੱਲ ਰਿਹਾ ਉਸ ਦੇ ਵਿੱਚ ਪੌਲ ਮੈਨਾਫੋਰਟ ਦੀ ਹੀਅਰਿੰਗ ਦਾ ਜਿਹੜਾ ਆ ਉਹ ਤੀਜਾ ਦਿਨ ਜਿਹੜਾ ਅੱਜ ਚੱਲ ਰਿਹਾ ਆ। ਸੋ ਉੱਥੇ ਵੀ ਕਾਫੀ ਕੁਛ ਜਿਹੜਾ ਚੱਲੀ ਜਾ ਰਿਹਾ ਆ। ਸੋ ਉੱਥੇ ਕਹਿੰਦੇ ਜਿਹੜੇ ਜੱਜ ਹੈਗੇ ਨੇ ਜਿਹੜੇ ਜਸਟਿਸ ਐਲਿਸ III ਉਹਨਾਂ ਨੇ ਜਿਹੜਾ ਉਹ ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਪੌਲ ਮੈਨਾਫੋਰਟ ਨੂੰ, ਜਿਹੜੇ ਸਰਕਾਰ ਵੱਲੋਂ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਵੱਲੋਂ ਹੈਗੇ ਆ, ਉਹ ਕਹਿੰਦੇ ਵੀ ਤੁਸੀਂ ਇਸ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਕਲੂਜਨ ਦਾ ਇੱਦਾਂ ਦਾ ਕੋਈ ਵੀ ਨਾਮ ਜਿਹੜਾ ਆ ਉਹ ਨਹੀਂ ਵਰਤ ਸਕਦੇ। ਹੁਣ ਉੱਥੇ ਜਿਹੜਾ ਇਸ ਟਾਈਮ ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਦੇ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਵੀ ਜਿਹੜਾ ਪੌਲ ਮੈਨਾਫੋਰਟ ਆ ਉਹ ਓਲੀਗਾਰਚ ਸੀਗਾ। ਇਹ ਟਰਾਈ ਬਾਰ-ਬਾਰ ਕਹਿੰਦੇ ਸ਼ਬਦੋਂ ਵਰਤਿਆ ਜਾ ਰਿਹਾ ਆ ਵੀ ਉਹਦੇ ਕੋਲ ਬਹੁਤ ਜ਼ਿਆਦਾ ਬੇਇੰਤਹਾ ਜਿਹੜਾ ਪੈਸਾ ਸੀਗਾ ਅਤੇ ਬੜਾ ਲੈਵਿਸ਼ ਲਾਈਫ ਸਟਾਈਲ, ਯਾਨੀ ਕਿ ਲੋੜੋਂ ਵੱਧ ਖਰਚਾ ਕਰਨ ਵਾਲਾ ਜਿਹੜਾ ਉਹ ਬੰਦਾ ਸੀਗਾ। ਅਤੇ ਉਸ ਦੇ ਉੱਤੇ ਜਿਹੜੇ ਜੱਜ ਨੇ ਜ਼ਰੂਰ ਇੱਕ ਟਿੱਪਣੀ ਕੀਤੀ ਆ, ਕਹਿੰਦੇ ਵੀ ਰਿਚ ਹੋਣਾ ਕੋਈ ਕ੍ਰਾਈਮ ਨਹੀਂ ਹੈਗਾ। ਜੇ ਉਹ ਕਿੱਦਾਂ ਖਰਚਦਾ ਆਪਣੇ ਪੈਸੇ ਉਹਦੀ ਮਰਜ਼ੀ ਆ, ਉਹਦੇ ਪੈਸੇ ਆ, ਉਹ ਕ੍ਰਾਈਮ ਨਹੀਂ ਹੈਗਾ। ਸੋ ਹੁਣ ਟੈਕਸ ਫਰਾਡ ਦੇ ਮਾਮਲੇ ਵਿੱਚ ਕਹਿੰਦੇ ਵੀ ਜਿਹੜਾ ਉਹਦਾ ਬੁੱਕ ਕੀਪਰ ਸੀਗਾ ਉਹ ਅੱਜ ਸ਼ਾਇਦ ਟੈਸਟੀਫਾਈ ਜਿਹੜਾ ਉਹ ਕਰ ਸਕਦਾ ਆ ਅਤੇ ਉਹ ਦੱਸ ਸਕਦਾ ਹੈ ਵੀ ਜਿਹੜਾ ਉਸਨੇ ਬੈਂਕ ਫਰਾਡ ਜਾਂ ਜਿਹੜਾ ਟੈਕਸ ਫਰਾਡ ਜਿਹੜਾ ਉਹ ਕੀਤਾ ਆ ਅਤੇ ਉਹਦੇ ਤਹਿਤ ਉਸਨੂੰ ਜਿਹੜੀ ਸਜ਼ਾ ਉਹ ਸ਼ਾਇਦ ਜਿਹੜੀ ਉਹ ਸੁਣਾਈ ਜਾ ਸਕਦੀ। ਪਹਿਲੋਂ ਤਾਂ ਜਿਊਰੀ ਜਿਹੜੀ ਆ ਉਹ ਪਹਿਲੋਂ ਮੰਨੇ ਵੀ ਇਹ ਦੋਸ਼ੀ ਹੈਗਾ ਆ ਆਪਣੇ ਟੈਕਸ ਫਰਾਡ ਦੇ ਵਿੱਚ, ਫਿਰ ਉਸ ਤੋਂ ਬਾਅਦ ਉਸ ਜੱਜ ਨੇ ਜਿਹੜੀ ਸਜ਼ਾ ਜਿਹੜੀ ਆ ਉਹ ਮੁਕਰਰ ਜਿਹੜੀ ਉਸਦੀ ਕਰਨੀ ਆ। ਸੋ ਇਹ ਪਹਿਲਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜਾ ਜੁੜਿਆ ਬੰਦਾ ਹੈ, ਜਿਹੜਾ ਕਿਉਂਕਿ ਇਹਨਾਂ ਦਾ ਟਰੰਪ ਕੈਂਪੇਨ ਦੇ ਦੌਰਾਨ ਇਹ ਮੈਨੇਜਰ ਰਿਹਾ ਸੀਗਾ, ਚੇਅਰਮੈਨ ਰਿਹਾ ਸੀਗਾ। ਸੋ ਇਹ ਟੈਕਸ ਫਰਾਡ ਦੇ ਮਾਮਲੇ ਦੇ ਵਿੱਚ ਜ਼ਰੂਰ ਜਿਹੜਾ ਇਸ ਦੇ ਉੱਤੇ ਦੋਸ਼ ਜਿਹੜੇ ਆ ਰਹੇ ਨੇ। ਅਦਰ ਦੈਨ ਦੈਟ ਜਿਹੜਾ ਕਲੂਜਨ ਦੀਆਂ ਗੱਲਾਂ ਸੀ ਉਸ ਦੇ ਮਾਮਲੇ ਦੇ ਵਿੱਚ ਅਜੇ ਕੋਈ ਹੋਰ ਗੱਲ ਜਿਹੜੀ ਉਹ ਸਾਹਮਣੇ ਨਹੀਂ ਆ ਰਹੀ। ਸੋ ਅੱਗੇ ਚੱਲੀਏ ਆਪਾਂ ਕਾਰ ਫਾਇਰ ਜਿਹੜੀ ਹੈਗੀ ਆ ਸ਼ਾਸਤਾ ਕਾਉਂਟੀ ਦੇ ਵਿੱਚ ਉਹਦੀ ਲੇਟੈਸਟ ਅਪਡੇਟ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ। ਹੁਣ ਤੱਕ 39% ਇਹ ਫਾਇਰ ਜਿਹੜੀ ਆ ਉਹ ਕੰਟੇਨਡ ਹੋ ਗਈ ਆ। 1,31,896 ਏਕੜ ਜਿਹੜੀ ਆ ਅੱਗ ਦੀ ਭੇਂਟ ਚੜ੍ਹ ਚੁੱਕੇ ਹੈਗੇ ਆ। 1,358 ਸਟਰਕਚਰਸ ਜਿਹੜੇ ਘਰ ਵਗੈਰਾ ਆ ਉਹ ਅੱਗ ਦੇ ਨਾਲ ਸੜ ਗਏ ਆ ਅਤੇ 1,067 ਘਰ ਜਿਹੜੇ ਆ ਹਜੇ ਵੀ ਮੈਂ ਉਹਦਾ ਅਦਰਵੇ ਕਹਿ ਗਿਆ, 1,067 ਘਰ ਅੱਗ ਦੇ ਨਾਲ ਖਰਾਬ ਹੋ ਗਏ ਆ, ਸੜ ਗਏ ਆ ਅਤੇ 1,358 ਘਰ ਜਿਹੜੇ ਆ ਉਹ ਅੱਗ ਦੀ ਰੇਂਜ ਦੇ ਵਿੱਚ ਹੈਗੇ ਆ ਅਤੇ ਇਵੈਕੂਏਸ਼ਨ ਜਿਹੜੀ ਆ ਸ਼ਾਸਤਾ ਕਾਉਂਟੀ ਦੇ ਵਿੱਚ ਬਹੁਤ ਸਾਰੇ ਏਰੀਏ ਦੇ ਵਿੱਚ ਕੀਤੀ ਗਈ ਆ। ਕਮਿਊਨਿਟੀ ਆਫ ਫਰੈਂਚ ਗਲਚ, SR 299 ਬੈਸਟ ਆਫ ਟ੍ਰਿਨਿਟੀ ਮਾਊਂਟਨ ਰੋਡ ਦੇ ਵਿੱਚ, ਇਸ ਤਰ੍ਹਾਂ ਬਿਸਕੀ ਕ੍ਰੀਕ ਰੋਡ, ਸਾਊਥ ਅਲੋਂਗ ਸਵੈਸੀ ਡਰਾਈਵ ਜਿਹੜਾ ਸਟੇਟ ਹਾਈਵੇ ਹੈਗਾ, 299 ਪਲੇਸਰ ਰੋਡ, ਈਗੋ ਕਮਿਊਨਿਟੀ ਹੈਗੀ ਆ। ਇਸੇ ਤਰ੍ਹਾਂ ਸਿਟੀ ਆਫ ਰੈਡਿੰਗ ਜਿਹੜੀ ਹੈਗੀ ਆ, ਨਾਰਥ ਆਫ ਸੈਕਰਾਮੈਂਟੋ ਰਿਵਰ ਟੂ ਕੈਸਵਿਕ ਡੈਮ ਰੋਡ, ਉਹ ਉੱਥੋਂ ਇਵੈਕੂਏਟ ਕੀਤੀ ਗਈ ਹੈ। ਟ੍ਰਿਨਿਟੀ ਕਾਉਂਟੀ ਦੇ ਵਿੱਚ ਬਹੁਤ ਸਾਰੀ ਇਵੈਕੂਏਸ਼ਨ ਕੀਤੀ ਗਈ ਹੈਗੀ ਆ। ਸੋ ਕਾਫੀ ਲੋਕ ਜਿਹੜੇ ਆ ਉੱਥੋਂ ਇਵੈਕੂਏਟ ਕੀਤੇ ਗਏ ਆ। ਕੱਲ੍ਹ ਜਿਸ ਤਰ੍ਹਾਂ ਆਪਾਂ ਦੱਸਿਆ ਸੀ 40,000 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਅਤੇ ਕਹਿੰਦੇ ਵੀ ਜਿਹੜੀ ਅੱਗ ਸੀਗੀ ਉਹ ਇੱਕ ਤਰ੍ਹਾਂ ਨਾਲ ਟਰਨੈਡੋ ਦੀ ਤਰ੍ਹਾਂ ਆ ਰਹੀ ਸੀ ਅਤੇ ਹੁਣ ਬਹੁਤ ਸਾਰੇ ਜਿਹੜੇ ਸਾਇੰਟਿਸਟ ਹੈਗੇ ਆ ਜਿਹੜੇ ਇਸ ਨੂੰ ਜਿਹੜੇ ਸਟੱਡੀ ਕਰਦੇ ਹੈਗੇ ਆ ਖਾਸ ਕਰਕੇ ਫਾਇਰ ਨੂੰ, ਉਹ ਕਹਿੰਦੇ ਵੀ ਪਹਿਲੀ ਵਾਰੀ ਅਸੀਂ ਦੇਖਿਆ ਵੀ ਇੰਨੀ ਜ਼ਿਆਦਾ ਸਪੀਡ ਦੇ ਨਾਲ, ਕਹਿੰਦੇ ਇੱਕ ਜਗ੍ਹਾ 'ਤੇ 145 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਦੇ ਵਿੱਚ ਜਿਹੜੀ ਅੱਗ ਸੀ ਇੱਕ ਤਰ੍ਹਾਂ ਨਾਲ ਟਰਨੇਡੋ ਆਇਆ ਹੋਇਆ ਸੀ। ਦੇਖੋ ਬਿਲਕੁਲ ਇਹ ਬਹੁਤ ਜਿਹੜਾ ਇਸ ਟਾਈਮ ਘਟਨਾ ਚੱਕਰ ਬਣਿਆ ਪਿਆ ਆ। ਆਪਾਂ ਉਸ ਦਿਨ ਹਰਜੋਤ ਸਿੰਘ ਜੀ ਰਿਪੋਰਟ ਇੱਕ ਜਿਹੜੀ ਪੜ੍ਹ ਰਹੇ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਜਿਹੜੀ ਸੈਨੋਜੇ ਸਟੇਟ ਯੂਨੀਵਰਸਿਟੀ ਕੋਲ ਇੱਕ ਪੂਰੇ ਅਮਰੀਕਾ ਦੇ ਵਿੱਚ ਸਿਰਫ ਇੱਕੋ ਹੀ ਇੱਕ ਇੱਦਾਂ ਦਾ ਚੱਲਦਾ ਫਿਰਦਾ ਜਿਹੜਾ ਇੱਕ ਸਿਸਟਮ ਹੈਗਾ ਆ, ਜਿਹੜਾ ਹਵਾਵਾਂ ਦਾ ਰੁੱਖ ਜਦੋਂ ਖਾਸ ਕਰਕੇ
ਇੱਦਾਂ ਅੱਗਾਂ ਲੱਗਦੀਆਂ ਆ ਅਤੇ ਕਾਫੀ ਉੱਤੇ ਜਾ ਕੇ ਉਸ ਨੂੰ ਉਹ ਮੈਜਰ ਕਰਦਾ ਆ। ਉਹਦੇ ਨਾਲ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੀ ਆ ਉਹ ਫਰਕ ਜਿਹੜਾ ਉਹ ਪੈ ਸਕਦਾ ਹੈ ਵੀ, ਕਿਉਂਕਿ ਜਦੋਂ ਅੱਗ ਲੱਗੀ ਹੁੰਦੀ ਆ ਤਾਂ ਫਿਰ ਉਹ ਚੈੱਕ ਕਰ ਸਕਦੇ ਆ ਵੀ ਕਿਹੜੇ ਪਾਸੇ ਨੂੰ ਅੱਗ ਜਿਹੜੀ ਵਧਣ ਦੇ ਜ਼ਿਆਦਾ ਚਾਂਸ ਹੈਗੇ ਆ। ਸੋ ਰਾਈਟ ਨਾਓ ਰਿਸਰਚ ਜਿਹੜੀ ਉਹ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਵਾਲੇ ਜਿਹੜੇ ਇਸ ਦੇ ਉੱਤੇ ਕਰ ਰਹੇ ਆ। ਆਈ ਥਿੰਕ ਅਜਿਹੇ ਕੰਮ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਕਾਫੀ ਜ਼ਿਆਦਾ ਵਧਾਉਣੇ ਪੈਣਗੇ, ਇੱਦਾਂ ਦੀ ਰਿਸਰਚ ਜਿਹੜੀ ਉਹ ਜ਼ਿਆਦਾ ਕਰਨੀ ਪੈਣੀ ਆ। ਅਤੇ ਆਪਾਂ ਹੁਣ ਦੇਖਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਇੰਨਾ ਜ਼ਿਆਦਾ ਜਿਹੜਾ ਹੋ ਰਿਹਾ ਆ, ਇੰਨਾ ਜ਼ਿਆਦਾ ਕਹਿ ਲਓ ਵੀ ਰੁੱਖਾ ਰਹਿੰਦਾ ਆ, ਕੰਮ ਖੁਸ਼ਕ ਰਹਿੰਦਾ ਆ ਮੌਸਮ, ਅਤੇ ਜਿਹਦੇ ਚੱਲਦਿਆਂ ਜ਼ਿਆਦਾ ਡਰਾਈਨੈਸ ਅਤੇ ਹੁਣ ਜ਼ਿਆਦੀਆਂ ਅੱਗਾਂ ਜਿਹੜੀਆਂ ਲੱਗਣ ਲੱਗ ਗਈਆਂ। ਅੱਜ ਤੋਂ ਤੁਸੀਂ 5-7 ਸਾਲ ਪਹਿਲੋਂ ਦੀਆਂ ਹੀ ਗੱਲਾਂ ਜੇ ਤੁਸੀਂ ਕਰ ਲਓ, ਇੰਨੀਆਂ ਅੱਗਾਂ ਨਹੀਂ ਸੀ ਹੁੰਦੀਆਂ। ਇਹ ਬਹੁਤ ਸਾਰੇ ਲੋਕ ਜਿਹੜੇ ਉਹ ਤੋਂ ਵੀ ਪੁਰਾਣੇ ਆ, ਉਹ ਉਹ ਤੋਂ ਵੀ ਜ਼ਿਆਦਾ ਜਿਹੜੀ ਚੀਜ਼ ਇਸ ਦੇ ਪ੍ਰਤੀ ਜਿਹੜੀ ਦੱਸ ਸਕਦੇ ਆ ਵੀ ਮੀਂਹ ਬਾਰਿਸ਼ਾਂ ਜਿਹੜੀਆਂ ਕਿੰਨੀਆਂ ਘਟੀਆਂ ਨੇ ਅਤੇ ਅੱਗਾਂ ਜਿਹੜੀਆਂ ਉਹ ਕਿੰਨਾ ਇਸ ਤੋਂ ਬਾਅਦ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ। ਸੋ ਦੇਖਦੇ ਹਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਹੁੰਦਾ। ਸੋ ਵਾਤਾਵਰਨ ਦੇ ਪ੍ਰਤੀ ਆਪਾਂ ਸਾਰਿਆਂ ਨੂੰ ਵੈਸੇ ਸੁਹਿਰਦ ਹੋਣ ਦੀ ਜ਼ਰੂਰਤ ਹੈਗੀ ਆ। ਫੁੱਲ ਬੂਟੇ ਜ਼ਰੂਰ ਘਰਾਂ ਦੇ ਵਿੱਚ ਜਿਹੜੇ ਲਾ ਕੇ ਰੱਖੋ, ਵੱਢੋ ਨਾ, ਸਗੋਂ ਰੁੱਖ ਜਿਹੜੇ ਆ ਉਹ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ। ਸੋ ਇਸੇ ਤਰ੍ਹਾਂ ਜੇ ਅੱਗ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਹੋਰ ਏਰੀਏ ਦੇ ਵਿੱਚ ਵੀ ਅੱਗਾਂ ਲੱਗੀਆਂ ਹੋਈਆਂ ਆ। ਅਤੇ ਜਿਹੜਾ ਹੈਗਾ ਲਾਸ ਐਂਜਲਸ ਸਾਈਡ ਕਹਿੰਦੇ ਰਿਵਰ ਰਿਜ, ਰੈਡਿੰਗ ਵਾਲਾ ਏਰੀਆ ਵੀ ਜਿਹੜਾ ਹੈਗਾ ਆ, ਉੱਥੇ ਵੀ ਕਹਿੰਦੇ ਮੈਕਸੀਕਨ ਇਮੀਗ੍ਰੈਂਟ ਜਿਹੜੇ ਆ ਉਹ ਅੱਗ ਫਾਈਟ ਕਰਨ ਦੇ ਲਈ ਲੱਗੇ ਹੋਏ ਹੈਗੇ ਆ। ਇਹ ਸਟੋਰੀ ਵੀ ਜਿਹੜੀ ਆ ਇੱਕ ਲਾਸ ਐਂਜਲਸ ਟਾਈਮ ਨਿਊਜ਼ਪੇਪਰ ਜਿਹੜਾ ਉਸਨੇ ਰਨ ਕੀਤੀ ਆ ਵੀ ਕਿਸ ਤਰ੍ਹਾਂ ਅੱਜ ਕੱਲ੍ਹ ਜਿਹੜੀ ਆ ਐਂਟੀ ਇਮੀਗ੍ਰੈਂਟ ਵੇਵ ਬਹੁਤ ਲੋਕਾਂ ਵੱਲੋਂ ਚੱਲ ਰਹੀ ਹੈਗੀ ਆ। ਪਰ ਦੇਖੋ ਇੱਥੇ ਜਿਹੜੇ ਕਹਿੰਦੇ ਵੀ ਮੈਕਸੀਕਨ ਇਮੀਗ੍ਰੈਂਟ ਆ ਉਹ ਇਸ ਅੱਗ ਨੂੰ ਫਾਈਟ ਕਰ ਰਹੇ ਹੈਗੇ ਆ। ਬਿਲਕੁਲ ਉੱਧਰ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਮੈਂਡੋਸਿਨੋ ਕਾਊਂਟੀ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਜਿਹੜੀ ਰੈਂਚ ਫਾਇਰ ਆ ਮੈਂਡੋਸਿਨੋ 'ਚ 2 ਅੱਗਾਂ ਕਾਊਂਟੀ 'ਚ ਆ, ਉਹ ਇੱਕ ਪਾਸੇ ਅੱਗ ਹਰਜੋਤ ਸਿੰਘ ਜੀ 1,12,000 ਏਕੜ ਤੋਂ ਵੱਧ ਜਿਹੜੀ ਆ ਉਹ ਫੈਲ ਚੁੱਕੀ ਆ ਅਤੇ ਉਹ 28% ਜਿਹੜੀ ਆ ਉਹ ਕੰਟੇਨ ਸਿਰਫ ਕਰ ਹੋਈ ਆ। ਅਤੇ ਜਿਹੜੀ ਦੂਜੇ ਪਾਸੇ ਹੌਪਲੈਂਡ ਵਾਲੇ ਪਾਸੇ ਆ ਰਿਵਰ ਫਾਇਰ ਆ, ਉਹ 41,500 ਏਕੜ ਆ, ਉਸ ਨੂੰ 50% ਜਿਹੜਾ ਕੰਟੇਨ ਆ ਉਹ ਕਰ ਲਿਆ ਆ। ਜਿਹੜੀ ਉੱਤੇ ਵਾਲੀ ਅੱਗ ਆ ਉਹ ਲਗਾਤਾਰ ਹਰਜੋਤ ਸਿੰਘ ਜੀ ਜਿਹੜੀ ਉਹ ਵੱਧ ਰਹੀ ਆ ਅਤੇ ਕੰਟੇਨਮੈਂਟ ਉਸ ਦੀ ਜਿਹੜੀ ਆ ਘੱਟ ਆ। ਜੇ ਦੇਖਿਆ ਜਾਵੇ ਤਾਂ ਉਹ ਮੈਂਡੋਸਿਨੋ ਨੈਸ਼ਨਲ ਫੋਰੈਸਟ ਹੈਗਾ ਆ ਪੂਰੇ ਦਾ ਪੂਰਾ। ਸੋ ਪਾਈਨਸ ਦੇ ਨਾਲ, ਪੂਰੇ ਟਿੰਬਰ ਦੇ ਨਾਲ ਭਰਿਆ ਪਿਆ ਆ ਉੱਧਰ, ਅਤੇ ਇੱਕ ਵਾਰੀ ਜਾਣ ਦਾ ਉੱਥੇ ਜ਼ਰੂਰ ਮੌਕਾ ਮਿਲਿਆ ਸੀ। ਸੋ ਇਸ ਟਾਈਮ ਤਾਂ ਬਿਲਕੁਲ ਖੁਸ਼ ਸੀਗੇ ਹਰੇ, ਨੋ ਡਾਊਟ ਉਹਨਾਂ ਦੇ ਜਿਹੜੇ ਪਾਈਨਸ ਆ ਉਹ ਹਰੇ ਸੀਗੇ, ਪਰ ਬਿਲਕੁਲ ਸੁੱਕਾ ਜਿਹੜਾ ਉਹ ਪਿਆ ਹੋਇਆ ਸੀ। ਸੋ ਅੱਗ ਲਗਾਤਾਰ ਜਿਹੜੀ ਵੱਧ ਰਹੀ ਅਤੇ ਬੜਾ ਸੰਘਣਾ ਜਿਹੜੇ ਜੰਗਲ ਆ ਉੱਥੇ ਉਹ ਹੈਗੇ ਆ। ਸੋ ਇਹਦੇ ਇਸੇ ਚੱਲਦਿਆਂ ਜਿਹੜਾ ਆ ਉਹ ਉੱਥੇ ਫਾਇਰ ਫਾਈਟਰਸ ਆ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਦਿੱਕਤਾਂ ਜਿਹੜੀਆਂ ਆ ਰਹੀਆਂ ਉਸ ਨੂੰ ਕਾਬੂ ਕਰਨ ਦੇ ਵਿੱਚ ਵੀ। ਸੋ ਇੱਧਰ ਆਪਾਂ ਅੱਗ ਦੀ ਗੱਲ ਕਰਦੇ ਜਾਂਦੇ ਹਾਂ। ਦੂਜੇ ਪਾਸੇ ਵਰਜੀਨੀਆ ਸਟੇਟ ਜਿਹੜੀ ਹੈਗੀ ਆ, ਵਰਜੀਨੀਆ ਸਟੇਟ ਦੇ ਵਿੱਚ ਲਿੰਚਬਰਗ ਟਾਊਨ ਆ, ਜਿਹੜੇ ਉੱਥੇ ਇੱਕ ਡੈਮ ਆ, ਕਹਿੰਦੇ ਪਈ ਉਹ ਡੈਮ ਟੁੱਟਣ ਦੇ ਕਿਨਾਰੇ ਆਇਆ ਹੋਇਆ ਆ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਮੀਂਹ ਉੱਥੇ ਪਿਆ ਆ। ਤੇ ਜੇ ਕਹਿੰਦੇ ਉਹ ਡੈਮ ਟੁੱਟ ਜਾਂਦਾ ਤੇ 7 ਮਿੰਟਾਂ ਦੇ ਵਿੱਚ ਉਸ ਦੇ ਆਲੇ ਦੁਆਲੇ ਦਾ ਏਰੀਆ ਜਿਹੜਾ 17 ਫੁੱਟ ਪਾਣੀ ਦੇ ਵਿੱਚ ਡੁੱਬ ਜਾਏਗਾ, ਜਿਹਦੇ ਨਾਲ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਲਿੰਚਬਰਗ, ਉਹ ਪੂਰੀ ਤਰ੍ਹਾਂ ਕਹਿੰਦੇ ਪਾਣੀ ਦੀ ਵਿੱਚ ਡੁੱਬ ਸਕਦਾ ਹੈਗਾ ਆ। ਸੋ ਇੱਕ ਪਾਸੇ ਅੱਗਾਂ ਲੱਗ ਰਹੀਆਂ, ਦੂਜੇ ਪਾਸੇ ਇੰਨੇ ਫਲੱਡ ਆਏ ਹੋਏ ਆ। ਸੋ ਕੁਦਰਤ ਦਾ ਕਹਿਰ ਆਪਾਂ ਕਹਿ ਸਕਦੇ ਹੈਗੇ ਆ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ ਜੀ, ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਹੈਗੇ ਆ ਗੁਰਵੀਰ ਸਿੰਘ ਗਰੇਵਾਲ, ਉਹਨਾਂ ਦੇ ਉੱਤੇ ਇੱਕ ਜਿਹੜੇ ਰੇਡੀਓ 2 ਹੋਸਟ ਸੀਗੇ NJ 101.5 FM ਦੇ ਡੈਨਿਸ ਮੈਲੋਏ ਤੇ ਜੂਡੀ ਫਰੈਂਕੋ, ਉਹਨਾਂ ਜਿਹੜਾ ਗੁਰਵੀਰ ਸਿੰਘ ਗਰੇਵਾਲ ਆ ਉਸ ਦਾ ਨਾਮ ਲੈਣ ਦੀ ਬਜਾਏ ਮੈਨ ਵਿਦ ਟਰਬਨ ਜਾਂ ਟਰਬਨ ਮੈਨ ਕਹਿ ਕੇ ਆਪਣੇ ਟਾਕ ਸ਼ੋਅ ਦੇ ਵਿੱਚ ਉਹਨਾਂ ਨੂੰ ਸੰਬੋਧਿਤ ਕਰਦੇ ਰਹੇ, ਕਿਉਂਕਿ ਇਹ ਮਰਵਾਨਾ ਲੀਗਲਾਈਜੇਸ਼ਨ ਦੇ ਉੱਤੇ ਜਿਹੜੀ ਇਹ ਹੱਕ ਦੇ ਵਿੱਚ ਸੀ, ਕਿਉਂਕਿ ਗਵਰਨਰ ਵੀ ਉੱਥੇ ਦੇ ਹੱਕ ਵਿੱਚ ਸੀ ਅਤੇ ਉਸ ਨੂੰ ਲੈ ਕੇ ਜਿਹੜਾ ਇੱਕ ਟਾਕ ਸ਼ੋਅ ਕਰ ਰਹੇ ਸੀ। ਅਤੇ ਉਸ ਤੋਂ ਬਾਅਦ ਫਿਰ ਕਾਫੀ ਆਊਟਕ੍ਰਾਈ ਹੋਇਆ ਵੀ ਦੇਖੋ ਇਹ ਤਾਂ ਇੱਕ ਤਰ੍ਹਾਂ ਨਾਲ ਰੇਸ਼ੀਅਲੀ ਸਲਰ ਟਾਈਪ ਆ ਵੀ ਮੈਨ ਵਿਦ ਦ ਟਰਬਨ, ਵੀ ਜਦ ਕਿ ਤੁਹਾਨੂੰ ਸ਼ਰੇਆਮ ਪਤਾ ਵੀ ਗੁਰਵੀਰ ਸਿੰਘ ਗਰੇਵਾਲ ਜਿਹੜੇ ਆ ਉਹ ਨਿਊ ਜਰਸੀ ਦੇ ਅਟਾਰਨੀ ਜਨਰਲ ਆ। ਜਦੋਂ ਫਿਰ ਕਾਫੀ ਸੋਸ਼ਲ ਮੀਡੀਆ 'ਤੇ ਰੌਲਾ ਪਿਆ ਅਤੇ ਜਿਹੜੇ ਉਸ ਰੇਡੀਓ ਸਟੇਸ਼ਨ ਦੇ ਮਾਲਕ ਆ NJ 101.5 FM ਦੇ, ਉਹਨਾਂ ਨੇ ਦੋਨੇ ਰੇਡੀਓ ਹੋਸਟ ਨੂੰ 10 ਦਿਨਾਂ ਲਈ ਸਸਪੈਂਡ ਕਰ ਦਿੱਤਾ ਸੀ।
ਤੇ ਹੁਣ ਉਹ ਦੋਨੋਂ ਜਿਹੜੇ ਰੇਡੀਓ ਹੋਸਟ ਆ ਉਹ ਨਿਊ ਜਰਸੀ ਦਾ ਜਿਹੜਾ ਗਲੈਨ ਰੌਕ ਗੁਰਦੁਆਰਾ ਸਾਹਿਬ ਆ, ਗੁਰੂ ਸਿੰਘ ਸਭਾ ਸਿੱਖ ਟੈਂਪਲ ਗਲੈਨ ਰੌਕ, ਉੱਥੇ ਕਹਿੰਦੇ ਪਈ ਜਾ ਰਹੇ ਆ ਤੇ ਸਿੱਖ ਧਰਮ ਦੇ ਬਾਰੇ ਉਹ ਟ੍ਰੇਨਿੰਗ ਵੀ ਲੈਣਗੇ ਤੇ ਆਪਣਾ ਇੱਕ ਤਰ੍ਹਾਂ ਨਾਲ ਉਹ ਪਛਤਾਵਾ ਵੀ ਕਰਨਗੇ ਵੀ ਸਾਤੋਂ ਜਿਹੜੀ ਗਲਤੀ ਹੋਈ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ, ਜ਼ਿੰਬਾਬਵੇ ਦੇ ਵਿੱਚ ਕਹਿੰਦੇ ਆਖਿਰਕਾਰ ਉਹਨਾਂ ਨੇ ਆਪਣਾ ਜਿਹੜਾ ਨਵਾਂ ਪ੍ਰਧਾਨ ਆ ਉਸ ਨੂੰ ਚੁਣ ਲਿਆ ਆ। ਜਿਹੜੀ ਓਪੋਜੀਸ਼ਨ ਪਾਰਟੀ ਆ ਜ਼ਿੰਬਾਬਵੇ ਦੀ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਫੇਕ ਪੋਲ ਰਿਜ਼ਲਟ ਹੈਗੇ ਆ ਤੇ ਕਹਿੰਦੇ ਮਨਗਾਂਗਵਾ ਜਿਹੜਾ ਹੈਗਾ ਜਿਸ ਨੇ ਮੁਗਾਬੇ ਨੂੰ ਕਹਿੰਦੇ ਬਾਹਰ ਕੱਢਿਆ ਸੀਗਾ, ਉਸ ਨੂੰ ਹੁਣ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਆ ਉਹ ਉੱਥੇ ਚੁਣ ਲਿਆ ਆ। ਸਭ ਨੂੰ ਯਾਦ ਹੋਊਗਾ ਪਿਛਲੇ 2-4 ਦਿਨਾਂ ਤੋਂ ਕਾਫੀ ਰੌਲਾ ਰੱਪਾ ਜਿਹੜਾ ਆ ਉਹ ਜ਼ਿੰਬਾਬਵੇ ਦੇ ਵਿੱਚ ਜਿਹੜਾ ਪੈ ਰਿਹਾ ਆ। ਉੱਥੇ ਆਰਮੀ ਵੀ ਜਿਹੜੀ ਉਹ ਲਾਉਣੀ ਪਈ ਸੀ ਕਿਉਂਕਿ ਜਿਹੜੇ ਵਿਰੋਧੀ ਆ ਇਹਨਾਂ ਦੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਇਹਨਾਂ ਦੀ ਪਾਰਟੀ ਦੇ ਖਿਲਾਫ, ਉਹ ਕਹਿ ਰਹੇ ਸੀਗੇ ਵੀ ਇਹ ਸ਼ਰੇਆਮ ਧੱਕਾ ਆ ਇਹਨਾਂ ਨਤੀਜਿਆਂ ਦੇ ਵਿੱਚ ਤੇ ਇਹਨਾਂ ਨੇ ਜਿਹੜੇ ਧਾਂਦਲੀ ਜਿਹੜੀ ਕੀਤੀ ਆ ਇਲੈਕਸ਼ਨ ਦੇ ਵਿੱਚ ਰਿਜ਼ਲਟਸ ਦੇ ਵਿੱਚ, ਤੇ ਇਹਨਾਂ ਨੂੰ ਆਪਣੀ ਪਾਰਟੀ ਜਿਹੜੀ ਮੁੜ ਕੇ ਦੁਬਾਰਾ ਜਿਹੜੀ ਉਹ ਜਿਤਾ ਲਈ ਆ। ਸੋ 4 ਦਹਾਕੇ ਤੱਕ ਜਿਹੜਾ ਮੁਗਾਬੇ ਆ ਉਹ ਸੱਤਾ ਦੇ ਉੱਤੇ ਰਿਹਾ। 90 ਕੇ ਪਤਾ ਨਹੀਂ ਹਰਜੋਤ ਸਿੰਘ ਜੀ 95 ਸਾਲ ਦਾ ਸੀਗਾ ਜਦੋਂ ਉਸਨੇ ਜਿਹੜਾ ਰਿਜ਼ਾਈਨ ਕੀਤਾ ਆ। ਸੋ ਪਤਾ ਨਹੀਂ ਕਿਹੜੇ ਡਿਸੀਜਨ ਤੇ ਕਿੱਦਾਂ ਜਿਹੜਾ ਡਿਸੀਜਨ ਲੈਂਦਾ ਹੋਣਾ ਆ। ਤੇ ਇਹ ਵੀ ਜਿਹੜਾ ਹੁਣ ਮੰਗਵਾਗਵਾ ਹੈਗਾ ਐਮਰਸਨ ਮੰਗਵਾਗਵਾ, ਇਹਦੀ ਵੀ ਉਮਰ ਜਿਹੜੀ ਕਾਫੀ ਜਿਹੜੀ ਉਹ ਦੱਸੀ ਜਾਂਦੀ ਆ। ਸੋ 75 ਸਾਲ ਇਸ ਦੀ ਉਮਰ ਹੈਗੀ ਆ। ਸੋ ਇਹ ਹੁਣ ਨਵਾਂ ਜਿਹੜਾ ਪ੍ਰਧਾਨ ਮੰਤਰੀ ਆ ਉਹ ਉੱਥੇ ਦਾ ਬਣ ਚੁੱਕਾ ਆ ਤੇ ਬੜਾ ਹੀ ਜਿਹੜਾ ਜਵਾਨ ਜਿਹੜਾ ਓਪੋਜੀਸ਼ਨ ਪਾਰਟੀ ਦਾ ਸੀਗਾ, ਉਹਨਾਂ ਨੇ ਜਿਹੜਾ ਆ ਇਸ ਦਾ ਵਿਰੋਧ ਕੀਤਾ ਆ ਤੇ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਇਸ ਦੇ ਖਿਲਾਫ ਪ੍ਰੋਟੈਸਟ ਆ ਉਹ ਲਗਾਤਾਰ ਕਰਦੇ ਰਹਾਂਗੇ। ਨੈਲਸਨ ਚਮੀਸਾ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਓਪੋਜੀਸ਼ਨ ਪਾਰਟੀ ਦਾ, ਹੁਣ ਉੱਦਾਂ ਵੈਸੇ ਉੱਥੇ ਲੀਡਰ ਜਿਹੜਾ ਉਹ ਜ਼ਰੂਰ ਬਣ ਕੇ ਉੱਥੇ ਜਾਵੇਗਾ। ਉਹ ਮੂਵਮੈਂਟ ਫਾਰ ਡੈਮੋਕ੍ਰੈਟਿਕ ਚੇਂਜ ਉਹਨਾਂ ਨੇ ਨਵੀਂ ਪਾਰਟੀ ਜਿਹੜੀ ਉੱਥੇ ਬਣਾਈ ਸੀ। 40 ਸਾਲ ਇਸ ਦੀ ਮਹਿਜ ਉਮਰ ਸੀਗੀ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਬਿਜ਼ਨਸ ਦੇ ਨਾਲ ਰਿਲੇਟਡ ਹੈਗੀ ਆ। ਜਿਹੜੀ ਟੋਟਲ ਜਿਹੜੀ ਪੇਰੋਲ ਹੈਗੀ ਆ ਨੌਨ ਫਾਰਮ ਦੀ, ਉਹ 1,57,000 ਜਿਹੜੀ ਪਿਛਲੇ ਮਹੀਨੇ ਇਨਕਰੀਜ਼ ਹੋਈ ਆ, ਜੋ ਕਿ 1,90,000 ਦੇ ਕਰੀਬ ਐਕਸਪੈਕਟ ਕਰ ਰਹੇ ਸੀ। ਥੋੜ੍ਹੀ ਜਿਹੀ ਘੱਟ ਹੋਈ ਆ ਪਰ ਸਟਿਲ USA ਦੀ ਜਿਹੜੀ ਇਕੋਨਮੀ ਆ ਕਹਿੰਦੇ ਬਹੁਤ ਹੀ ਸਟਰੋਂਗ ਜਾ ਰਹੀ ਹੈਗੀ ਆ। 3.9% ਜਿਹੜੀ ਆ ਅਨਪਲਾਇਮੈਂਟ ਰੇਟ ਹੈਗੀ ਆ ਤੇ ਐਵਰੇਜ ਕਹਿੰਦੇ ਆਵਰਲੀ ਸੈਲਰੀ 2.7% ਇਨਕਰੀਜ਼ ਹੋਈ ਹੈਗੀ ਆ। ਬਿਲਕੁਲ। ਸੋ ਥੋੜ੍ਹਾ ਜਿਹਾ ਜਿਹੜੀ ਲਗਾਤਾਰ ਹਾਈਡਿੰਗ ਉਸ ਦੇ ਵਿੱਚ ਥੋੜ੍ਹੀ ਜਿਹੀ ਕਹਿੰਦੇ ਵੀ ਠੰਡ ਕਹਿ ਸਕਦੇ ਹਾਂ ਪਈ ਆ ਤੇ ਅਨਇੰਪਲੋਇਮੈਂਟ ਰੇਟ ਜਿਹੜਾ 3.9% ਤੇ ਜਦੋਂ ਤੁਸੀਂ ਦੱਸਿਆ ਆ ਉੱਥੇ ਆ ਚੁੱਕਾ ਆ। ਸੋ ਇਹ ਹੁਣ ਜਦੋਂ ਇੱਕ ਵਾਰੀ ਪੀਕ ਹੋ ਜਾਂਦੀ ਹੈ ਹਰਜੋਤ ਸਿੰਘ ਜੀ, ਉਸ ਤੋਂ ਬਾਅਦ ਗਿਰਾਵਟ ਤਾਂ ਜਿਹੜੀ ਆਉਣੀ ਆ ਲਾਜ਼ਮੀ ਹੁੰਦੀ ਆ। ਸੋ ਇਹ ਸਾਰੇ ਜਾਣੇ ਮਾਹਰਾਂ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਉਹ ਇਹੀ ਕਹਿ ਰਹੇ ਨੇ ਵੀ ਇਹ ਪੀਕ ਟਾਈਮ ਜਿਹੜਾ ਚੱਲ ਰਿਹਾ ਆ ਜਾਂ ਹੁਣ ਇਸ ਤੋਂ ਬਾਅਦ ਨੂੰ ਥੱਲੇ ਵੱਲ ਨੂੰ ਜਿਹੜਾ ਆ ਉਹ ਰੁੱਖ ਆ ਉਹ ਆ ਜਾਣਾ ਆ, ਕਿਉਂਕਿ ਹੋਰ ਜੋਬਸ ਜੇ ਸਾਰੀਆਂ ਭਰਦੀਆਂ ਜਾਣਗੀਆਂ ਤਾਂ ਹੋਰ ਨਵੀਆਂ ਜੋਬਸ ਜਿਹੜੀਆਂ ਕਿੱਥੋਂ ਜਿਹੜੀਆਂ ਆ ਉਹ ਕ੍ਰੀਏਟ ਹੋਣਗੀਆਂ। ਉਹ ਇੱਕ ਜ਼ਰੂਰ ਮੁਸ਼ਕਿਲ ਕੰਮ ਹੁੰਦਾ ਆ। ਤੇ ਆਪਾਂ ਜੇ ਵੈਸੇ ਵੇਖਿਆ ਜਾਵੇ ਹਰਜੋਤ ਸਿੰਘ ਜੀ, ਬੇ ਏਰੀਏ ਦੇ ਵਿੱਚ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਉੱਤੇ ਵੀ ਜਿਹੜਾ ਕਾਫੀ ਅਸਰ ਜਿਹੜਾ ਆਲਰੇਡੀ ਹੌਲੀ ਜਿਹੜਾ ਅਸਰ ਆ ਕਈ ਪਰਸੈਂਟ ਜਿਹੜਾ ਡਰੋਪ ਆ ਉਸ ਦੇ ਵਿੱਚ ਦੇਖਿਆ ਗਿਆ ਹੈ। ਮੈਂ ਰਿਪੋਰਟ ਪੜ੍ਹ ਰਿਹਾ ਸੀ ਕਹਿੰਦੇ ਵੀ ਜਿਹੜੇ $1 ਮਿਲੀਅਨ ਤੋਂ ਥੱਲੇ ਪ੍ਰਾਈਸ ਵਾਲੇ ਘਰ ਆ, ਹਾਲਾਂਕਿ ਉਹ $1 ਮਿਲੀਅਨ ਤੋਂ ਥੱਲੇ ਪ੍ਰਾਈਸ ਵਾਲਾ ਘਰ ਲੱਭਣਾ ਬੜਾ ਹਾਰਡ ਆ ਵੀ ਏਰੀਏ 'ਚ, ਤੇ ਉਹਨਾਂ ਦੀ ਪ੍ਰਾਈਸ ਕਹਿੰਦੇ 15 ਤੋਂ 20% ਆਲਰੇਡੀ ਡਿਕਰੀਜ਼ ਹੋ ਚੁੱਕੀ ਹੈਗੀ ਆ। ਜਿਸ ਤਰ੍ਹਾਂ ਪਹਿਲਾਂ 80 ਆਫਰਾਂ ਜਾਂਦੀਆਂ ਸੀ ਇੱਕ ਘਰ ਦੇ ਉੱਤੇ, ਉਹ ਹੁਣ ਕਾਫੀ ਘਟ ਗਈਆਂ ਆ ਤੇ ਜਿਹੜੇ ਘਰ ਆ ਹੁਣ ਮਾਰਕੀਟ 'ਚ ਲੰਮੇ ਟਾਈਮ ਤੋਂ ਰਹਿ ਰਹੇ ਹੈਗੇ ਆ। ਜੀ ਬਿਲਕੁਲ। ਨਾਲ ਹੀ ਜੇ ਆਪਾਂ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਰੈਂਟ ਕੰਟਰੋਲ ਦੀ ਵੀ ਜੇ ਆਪਾਂ ਗੱਲ ਕਰੀਏ ਤੇ ਕਹਿੰਦੇ ਜਿਹੜਾ ਉੱਥੇ ਕੋਸਟਾ ਹਾਕਿਨਸ ਰੈਂਟ ਕੰਟਰੋਲ ਐਕਟ ਹੈਗਾ ਆ ਉਸ ਨੂੰ ਰਿਪੀਲ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੇ 1995 ਦਾ ਬਣਿਆ ਹੋਇਆ ਕੋਸਟਾ ਹਾਕਿਨਸ ਐਕਟ ਹੈਗਾ, ਜਿਸ ਦੇ ਵਿੱਚ ਕੈਲੀਫੋਰਨੀਆ ਸਿਟੀਜ਼ ਨੂੰ ਜਿਹੜਾ ਕਿਤੇ ਨਾ ਕਿਤੇ ਇਹ ਖੁੱਲ੍ਹ ਮਿਲਦੀ ਆ ਵੀ ਉਹ ਆਪਣੇ ਜਿਹੜੇ ਰੈਂਟ ਕੰਟਰੋਲ ਆਰਡੀਨੈਂਸਿਸ ਹੈਗੇ ਆ ਉਹਨਾਂ ਨੂੰ ਐਕਸਪੈਂਡ ਜਿਹੜਾ ਆ ਉਹ ਕਰ ਸਕਣ। ਸੋ ਇੱਕ ਪ੍ਰੋਪੋਜੀਸ਼ਨ 10 ਜਿਹੜੀ ਆ ਹਰਜੋਤ ਸਿੰਘ ਜੀ ਇਸ ਵਾਰੀ ਬੈਲਟ ਦੇ ਉੱਤੇ ਆਉਣੀ ਹੈਗੀ ਆ। ਬਿਲਕੁਲ, ਇਹ ਪ੍ਰੋਪੋਜੀਸ਼ਨ 10 ਆ ਰਹੀ ਆ ਤੇ ਉਹਦੇ ਨਾਲ ਕੀ ਆ ਵੀ ਰੈਂਟ ਕੰਟਰੋਲ ਹੋਊਗਾ। ਪਰ ਬਹੁਤ ਸਾਰੇ ਜਿਹੜੇ ਅਪਾਰਟਮੈਂਟ ਓਨਰਸ ਜਾਂ ਘਰਾਂ ਦੇ ਲੈਂਡਲੋਰਡ ਹੈਗੇ ਆ ਉਹ ਕਾਫੀ ਅਪਸੈਟ ਨਜ਼ਰ ਆ ਰਹੇ ਹੈਗੇ ਆ, ਕਿਉਂਕਿ ਅੱਗੇ ਕੀ ਹੁੰਦਾ ਸੀ ਵੀ ਜੇ ਕੋਈ ਅਪਾਰਟਮੈਂਟ 'ਚ ਰਹਿ ਰਿਹਾ ਆ ਤੇ ਉਹ ਮੂਵ ਹੋ ਰਿਹਾ, ਉਹ ਤੋਂ ਬਾਅਦ ਫਿਰ ਮਾਰਕੀਟ ਦੇ ਹਿਸਾਬ ਦੇ ਨਾਲ ਰੈਂਟ ਦੇ ਉੱਤੇ ਜਿਹੜਾ ਓਨਰ ਸੀ ਉਹ ਕਰ ਸਕਦਾ ਸੀ।
ਜਿਸ ਤਰ੍ਹਾਂ ਕਈ ਮੰਨ ਲਓ ਵੀ ਬੇ ਏਰੀਏ ਦੇ ਵਿੱਚ 20 ਸਾਲ 'ਚੋਂ ਇੱਕ ਅਪਾਰਟਮੈਂਟ 'ਚ ਰਹਿ ਰਹੇ, ਉਹਨਾਂ ਦਾ ਰੈਂਟ $800 ਆ, ਪਰ ਨਵਾਂ ਰੈਂਟ 3000 ਦੇ ਕਰੀਬ ਆ, ਸੋ ਕਰ ਸਕਦੇ ਸੀ ਨਵੇਂ ਲਈ। ਪਰ ਜੇ ਪ੍ਰੋਪੋਜੀਸ਼ਨ ਪਾਸ ਹੋ ਜਾਂਦੀ ਆ ਤੇ ਉਹਦੇ 'ਚ ਉਹ ਇਸ ਤਰ੍ਹਾਂ ਰੈਂਟ ਇਨਕਰੀਜ਼ ਨਹੀਂ ਕਰ ਸਕਣਗੇ। ਪਹਿਲਾਂ ਇਹ ਜਿਹੜਾ ਸੀਗਾ ਵੀ 20 ਸਾਲ ਤੋਂ ਜਿਹੜੀਆਂ ਪੁਰਾਣੀਆਂ ਅਪਾਰਟਮੈਂਟ ਜਾਂ ਘਰ ਸੀਗੇ ਉਹਨਾਂ ਦੇ ਉੱਤੇ ਇਹ ਰੈਂਟ ਕੰਟਰੋਲ ਸੀਗਾ ਅਤੇ ਨਵਿਆਂ ਦੇ ਉੱਤੇ ਨਹੀਂ ਸੀ। ਸੋ ਇਹਦੇ 'ਚ ਕਾਫੀ ਚੇਂਜਸ ਆਉਣੀਆਂ। ਡੈਮੋਕ੍ਰੈਟਿਕ ਪਾਰਟੀ ਅਤੇ ਬਹੁਤ ਸਾਰੀਆਂ ਜਿਹੜੀਆਂ ਔਰਗਨਾਈਜੇਸ਼ਨਸ ਆ ਉਹਨਾਂ ਨੇ ਰੈਂਟ ਕੰਟਰੋਲ ਦੇ ਹੱਕ ਦੇ ਵਿੱਚ ਜਿਹੜੀ ਆ ਜਿਹੜਾ ਇੱਕ ਤਰ੍ਹਾਂ ਸਪੋਰਟ ਕੀਤੀ ਹੈਗੀ ਹੈ ਇਸ ਪ੍ਰੋਪੋਜੀਸ਼ਨ 10 ਨੂੰ। ਪਰ ਜਿਹੜੇ ਲੈਂਡ ਓਨਰਸ ਹੈਗੇ ਆ, ਜਿਹੜੇ ਅਪਾਰਟਮੈਂਟ ਓਨਰਸ ਹੈਗੇ ਆ, ਉਹ ਇਹਦੇ ਅਗੇਂਸਟ ਹੈਗੇ ਆ। ਸੋ ਇਹਦੇ ਨਾਲ ਅਗਰ ਇਹ ਜੇ ਪਾਸ ਹੋ ਜਾਂਦਾ ਅਤੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਪਊਗਾ, ਕਿਉਂਕਿ ਜਿਨ੍ਹਾਂ ਨੇ 10-10 15-15 ਪ੍ਰੋਪਰਟੀਆਂ ਖਰੀਦੀਆਂ ਆ ਅਤੇ ਜਦੋਂ ਰੈਂਟ ਕੰਟਰੋਲ ਲੱਗ ਗਿਆ ਅਤੇ ਉਹਨਾਂ ਦੇ ਫਿਰ ਪੇਮੈਂਟ ਨਾ ਦੇ ਹੋਈ, ਪ੍ਰੋਪਰਟੀ ਟੈਕਸ ਵੱਧ ਰਹੇ ਆ ਅਤੇ ਉਹ ਨੈਚੁਰਲੀ ਫਿਰ ਉਹ ਸੈੱਲ ਕਰਨਗੇ ਅਤੇ ਉਹਨਾਂ ਦੀਆਂ ਪ੍ਰਾਈਸਾਂ ਜਿਹੜੀਆਂ ਆ ਇੱਕਦਮ ਫਲੱਡ ਹੋਊਗੀ ਮਾਰਕੀਟ ਇਹਦੇ ਨਾਲ। ਬਿਲਕੁਲ, ਇਹ ਬਹੁਤ ਜਿਹੜੇ ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਚੇਂਜਸ ਆ ਉਹ ਦੇਖੇ ਜਾ ਸਕਣਗੇ, ਪਰ ਇਹ ਲੋਕਾਂ ਦੇ ਉੱਤੇ ਡਿਪੈਂਡ ਆ। ਇਹ ਜਿਹੜਾ ਲੋਕਲ ਰੈਂਟ ਕੰਟਰੋਲ ਇਨੀਸ਼ੀਏਟਿਵ ਜਿਹੜਾ ਹੈਗਾ ਆ, ਵੀ ਜੇ ਤਾਂ ਲੋਕ ਯੈਸ ਕਰਨਗੇ ਫਿਰ ਹੀ ਜਿਹੜਾ ਕੋਸਟਾ ਹੌਕਿਨਜ਼ ਰੈਂਟਲ ਹਾਊਸਿੰਗ ਐਕਟ ਆ ਉਸ ਨੂੰ ਰਿਪੀਲ ਕੀਤਾ ਜਾਊਗਾ, ਜਿਸ ਦੇ ਵਿੱਚ ਫਿਰ ਬਾਅਦ ਦੇ ਵਿੱਚ ਲੋਕਲ ਗੌਰਮੈਂਟਸ ਆ ਜਿੱਦਾਂ ਸਿਟੀਜ਼ ਆ ਉਹਨਾਂ ਨੂੰ ਇਹ ਮੌਕਾ ਹੋਊਗਾ ਰੈਂਟ ਕੰਟਰੋਲ ਕਰਨ ਦਾ। ਜੇ ਲੋਕ ਨੋ ਕਰਦੇ ਆ ਅਤੇ ਕੋਸਟਾ ਹੌਕਿਨਜ਼ ਜਿਹੜੀ ਰੈਂਟਲ ਹਾਊਸਿੰਗ ਐਕਟ ਆ ਉਹ ਜਿਹੜਾ ਉਹ ਜਿਹੜਾ ਰਹਿ ਜਾਊਗਾ ਅਤੇ ਜਿਹੜੇ ਉਹਦੇ ਵਿੱਚ ਓਨਰਸ ਆ ਉਹਨਾਂ ਨੂੰ ਫਾਇਦਾ ਹੋਊਗਾ। ਹੁਣ ਇਹ ਦੇਖਣ ਵਾਲੀ ਗੱਲ ਆ ਵੀ ਓਨਰਸ ਜ਼ਿਆਦਾ ਨੇ ਕਿ ਇੱਥੇ ਜਿਹੜੇ ਰੈਂਟਲ ਜ਼ਿਆਦਾ ਹੈ, ਨੈਚੁਰਲੀ ਇਹ ਪਾਸ ਹੋਵੇਗਾ। ਕਿਉਂਕਿ ਆਪਾਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਏਰੀਏ ਹੁੰਦੇ ਆ ਜਿਨ੍ਹਾਂ ਦੇ ਉੱਤੇ ਕੰਸਟਰਕਸ਼ਨ ਜਿਹੜੀ ਆ ਬੈਨ ਕੀਤੀ ਹੁੰਦੀ ਆ। ਜਿਸ ਤਰ੍ਹਾਂ ਆਪਾਂ ਜੇ ਮਿਲਪਿਟਸ ਦੀ ਗੱਲ ਕਰੀਏ, ਆਪਣੇ ਜ਼ੋਨਿੰਗ ਉਸ ਹਿਸਾਬ ਨਾਲ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ 40-40 ਏਕੜ 'ਚ ਇੱਕ ਘਰ ਦੀ ਕੀਤੀ ਆ ਪਹਾੜੀ 'ਤੇ। ਉਹ ਕਈ ਵਾਰੀ ਜਿਹੜੇ ਡਿਵੈਲਪਰ ਆ ਉਹ ਬੈਲਟ 'ਤੇ ਲੈ ਕੇ ਆਏ ਆ, ਪਰ ਕਦੇ ਵੀ ਉਹ ਬੈਲਟ ਪਾਸ ਨਹੀਂ ਹੁੰਦਾ ਵੀ 40 ਏਕੜ 'ਚ ਅਸੀਂ 3 ਜਾਂ 4 ਪ੍ਰੋਪਰਟੀਆਂ ਬਣਾ ਦਈਏ। ਸੋ ਕਿਉਂਕਿ ਉਹ ਓਨਰ ਜਿਹੜੇ ਆ ਉਹਨਾਂ ਦੀ ਗਿਣਤੀ ਘੱਟ ਆ, ਓਬਵੀਅਸ ਹੀ ਗੱਲ ਹੈ। ਜਿਹੜੇ ਯੂਜ਼ਰ ਆ ਕਹਿ ਲਓ ਕੰਜ਼ਿਊਮਰ ਆ ਉਹਨਾਂ ਦੀ ਸੰਖਿਆ ਵੱਧ ਆ। ਸੋ ਇਸ ਹਿਸਾਬ ਦੇ ਨਾਲ ਜੇ ਵੱਧ ਹੋਊਗਾ ਉੱਦਾਂ ਇੱਕ ਗੱਲ ਜ਼ਰੂਰ ਆ ਵੀ ਫਿਰ ਕਿਉਂਕਿ ਸਿਚੁਏਸ਼ਨ ਇੱਥੇ ਬਹੁਤ ਬੈਡ ਆ, ਨੋ ਡਾਊਟ। ਇਸ ਦੇ ਵਿੱਚ ਜਿਹੜੀ ਰੈਂਟ ਦੀ ਸਿਚੁਏਸ਼ਨ ਇੰਨੀ ਕਿ ਜ਼ਿਆਦਾ ਇਸ ਟਾਈਮ ਮਾੜੀ ਜਿਹੜੀ ਹੋਈ ਪਈ ਆ ਵੀ ਬਹੁਤ ਸਾਰੇ ਲੋਕ ਇੱਥੋਂ ਬੇਰੀਏ 'ਚੋਂ ਮੂਵੀ ਜਿਹੜਾ ਆ ਉਹ ਕਰੀ ਜਾ ਰਹੇ ਆ, ਪਲਾਇਨ ਕਰ ਰਹੇ ਆ ਵੱਡੀ ਮਾਤਰਾ ਦੇ ਵਿੱਚ ਵੀ ਸਾਡੇ ਕੋਲ ਇੱਥੇ ਰਹਿਣਾ ਜਿਹੜਾ ਹੁਣ ਸੰਭਵ ਨਹੀਂ ਹੈਗਾ। ਰੈਂਟ ਕੰਟਰੋਲ ਚਾਹੀਦਾ ਆ, ਪਰ ਓਨਰਸ ਦਾ ਵੀ ਜਿਹੜਾ ਇਹਨਾਂ ਨੂੰ ਹੁਣ ਨਾਲ ਦੇ ਨਾਲ ਜਿਹੜਾ ਉਹ ਦੇਖਣਾ ਪਊਗਾ। ਲੈਟਸ ਸੀ ਜਿਹੜਾ ਕੇਸ ਭਾਅ ਦੇ ਜਿਹੜੀ ਵਿਕਦੀ ਆ, ਕਿਉਂਕਿ ਬਾਅਦ ਦੇ ਵਿੱਚ ਓਨਰ ਨੇ ਮੇਨਟੇਨੈਂਸ ਨਹੀਂ ਕਰਨੀ, ਉਹਨੇ ਕਹਿਣਾ ਮੇਰੇ ਕੋਲ ਪੈਸੇ ਨਹੀਂ ਆ, ਉਹ ਸਾਰਾ ਕੁਛ ਨਹੀਂ ਆ। ਫਿਰ ਵੀ ਜਿਹੜਾ ਉੱਥੇ ਟੈਨੈਂਟ ਰਹਿ ਰਿਹਾ ਆ ਉਹਨੇ ਕਹਿਣਾ ਵੀ ਇਹ ਟੇਕ ਕੇਅਰ ਨਹੀਂ ਕਰਦੇ। ਸੋ ਦੇਖਦੇ ਹਾਂ ਵੀ ਕਿਹੜਾ ਜ਼ਿਆਦਾ ਇਸ ਦੇ ਵਿੱਚ ਨੁਚੜੂਗਾ ਅਤੇ ਕਿਹੜਾ ਇਸ ਦੇ ਵਿੱਚੋਂ ਬਚ ਕੇ ਨਿਕਲ ਕੇ ਆ ਜਾਊਗਾ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਕੱਲ੍ਹ ਨੂੰ ਅਪਡੇਟ ਅਮਰੀਕਾ ਦੇ ਜਿਹੜੇ ਅਗਲੇ ਬੁਲੇਟਿਨ ਦੇ ਵਿੱਚ। ਸਪੈਸ਼ਲ ਪ੍ਰੋਗਰਾਮ ਜਿਹੜਾ ਟਰੱਕਿੰਗ ਦਾ ਹੁੰਦਾ ਹੈਗਾ ਸੈਚਰਡੇ ਨੂੰ, ਜ਼ਰੂਰ ਉਹ ਵੱਧ ਤੋਂ ਵੱਧ ਉਹਦੇ ਵਿੱਚ ਵੀ ਸਾਰਿਆਂ ਨੂੰ ਸੁਣਿਆ ਕਰੋ, ਕਿਹਾ ਕਰੋ। ਅਤੇ ਅੱਜ ਵੀ ਸਾਡੇ ਕਾਫੀ ਜਿਹੜੇ ਸਪੈਸ਼ਲ ਪ੍ਰੋਗਰਾਮ ਹੁੰਦੇ ਹੈਗੇ, ਰਾਤ ਨੂੰ ਬੁਝਾਰਤਾਂ ਵਾਲਾ ਪ੍ਰੋਗਰਾਮ ਹੁੰਦਾ ਆ। ਬਿਲਕੁਲ। ਸੋ ਪਹਿਲਾਂ ਹੀ ਗੱਲਾਂ ਕਰ ਲਿਆ ਕਰੋ, ਕਿਉਂਕਿ ਬਾਅਦ 'ਚ ਫਿਰ ਕੰਪਲੇਨ ਬਹੁਤ ਆਉਂਦੀ ਵੀ ਸਾਨੂੰ ਲੰਮਾ ਸਮਾਂ ਜਿਹੜਾ ਵੇਟ ਕਰਨੀ ਪੈਂਦੀ। ਜੀ ਬਿਲਕੁਲ, ਜ਼ਰੂਰ ਜਲਦੀ ਕਾਲ ਕਰ ਲਿਆ ਕਰੋ। ਅਤੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਾਲ ਕਰੋ 408-272-5200 ਜਾਂ 408-722-7698 ਦੇ ਉੱਤੇ। ਅਤੇ ਨਾਲ ਹੀ ਜਿਹੜਾ ਦੱਸਦੇ ਜਾਈਏ ਵੀ ਕੱਲ੍ਹ ਜਿਹੜੇ ਜਿੱਦਾਂ ਸਤਨਾਮ ਸਿੰਘ ਹੁਣੀ ਦੱਸ ਕੇ ਗਏ ਸੀਗੇ ਵੀ ਉਹਨਾਂ ਨੇ ਹੈਪੀ ਪਾਰਕ ਦੇ ਵਿੱਚ ਜਿਹੜੇ ਕਾਫੀ ਲੋਕ ਉੱਥੇ ਜਿਹੜੇ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਉਹਨਾਂ ਨੇ ਕਰਨੀ ਆ ਸ਼ਾਮ ਨੂੰ ਯੂਬਾ ਸਿਟੀ ਦੇ ਵਿੱਚ। ਉਹ ਜਗਾਰਾ ਮੂਵਮੈਂਟ ਵਾਲੇ ਅਤੇ ਹੋਰ ਜਿਹੜੇ ਲੋਕ ਲੱਗੇ ਹੋਏ ਨੇ ਵੀ ਵੱਧ ਤੋਂ ਵੱਧ ਆਪਣੇ ਜਿਹੜੇ ਭਾਈਚਾਰੇ ਲੋਕ ਆ ਉਹ ਵੋਟਰਸ ਬਣਨ, ਜਿਹੜੇ ਬਣੇ ਹੋਏ ਨੇ ਆਲਰੇਡੀ ਸਿਟੀਜ਼ਨ ਆ, ਉਹਨਾਂ ਨੇ ਵੋਟ ਰਜਿਸਟਰ ਨਹੀਂ ਕੀਤੀ। ਆਪਣੀ ਜਿਹੜੀ ਮਰਜ਼ੀ ਦੀ ਪਾਰਟੀ ਜਿਹੜੀ ਆ ਉਹ ਚੂਜ਼ ਕਰਕੇ ਤੁਸੀਂ ਉੱਤੇ ਵੋਟ ਰਜਿਸਟਰ ਕਰੋ, ਅਤੇ ਜਾਂ ਫਿਰ ਤੁਸੀਂ ਜਿਹੜੇ ਐਬਸੈਂਟੀ ਬੈਲਟ ਆ ਉਸ ਦੇ ਲਈ ਵੀ ਰਜਿਸਟਰ ਕਰ ਸਕਦੇ ਹੋ। ਵੱਧ ਤੋਂ ਵੱਧ ਟਰਾਈ ਕਰੋ ਵੀ ਪੰਜਾਬੀ ਜਿਹੜੇ ਬੈਲਟ ਆ ਉਹ ਤੁਹਾਡੇ ਤੱਕ ਜਿਹੜੇ ਉਹ ਪਹੁੰਚਣ, ਸੋ ਤਾਂ ਜੋ ਉਹਨਾਂ ਨੂੰ ਜਿਹੜੀ ਉਹ ਸੰਖਿਆ ਜਿਹੜੀ ਹੈ ਇਸ ਦੇ ਹਿਸਾਬ ਦੇ ਨਾਲ ਪਤਾ ਲੱਗੇ। ਅਤੇ ਜ਼ਰੂਰ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਆ ਕਰੋ। ਮੈਂ ਦੇਖਿਆ ਵੀ ਬਹੁਤ ਵਾਰੀ ਜਿਹੜੇ ਇੱਥੇ ਦੇ ਬੋਰਨ ਬੱਚੇ ਹੈਗੇ ਆ ਉਹ ਵੋਟ ਰਜਿਸਟਰ ਕਰਕੇ ਰਾਜੀ ਨਹੀਂ ਹੁੰਦੇ ਹੈਗੇ, ਜਾਂ ਉਹ ਵੋਟ ਪਾਉਂਦੇ ਨਹੀਂ ਹੈਗੇ। ਰੌਲਾ ਬਹੁਤ ਪਾਉਂਦੇ ਨੇ ਫੇਸਬੁੱਕ ਤੇ ਫਿਰ ਰੌਲਾ ਜ਼ਿਆਦਾ ਪਾਉਂਦੇ ਵੀ ਦੇਖੋ ਜੀ ਹੁਣ ਪ੍ਰੈਜ਼ੀਡੈਂਟ ਟਰੰਪ ਧੱਕੇ ਨਾਲ ਬਣ ਗਿਆ। ਸੋ ਇਹੀ ਕਾਰਨ ਹੋਇਆ ਪਿਛਲੇ ਸਮੇਂ ਦੇ ਵਿੱਚ, ਜਿੰਨੇ ਬਰਨੀ ਦੇ ਸੈਂਡਰਸ ਦੇ ਸਪੋਰਟਰ ਸੀ ਉਹ ਗੁੱਸੇ 'ਚ ਆ ਕੇ ਉਹਨਾਂ ਨੇ ਵੋਟ ਘੱਟ ਪਾਈ। ਕਾਲਜ ਦੇ ਜਿਹੜੇ ਸਟੂਡੈਂਟ ਸੀਗੇ
ਹੋਣਗੇ। ਸੋ ਉਹਨਾਂ ਦਾ ਹੀ ਫਿਊਚਰ ਅੱਗੇ ਹੋਣਾ ਹੈਗਾ ਆ। ਤੇ ਕਿਉਂਕਿ ਅਮਰੀਕਾ ਦੇ ਵਿੱਚ ਕੀ ਆ ਵੀ ਜਿਹੜੇ 50+ ਓਲਡਰ ਲੋਕ ਹੈਗੇ ਆ ਉਹ ਜ਼ਿਆਦਾ ਵੋਟ ਪਾਉਂਦੇ ਆ, ਉਹ ਪੱਕੇ ਵੋਟਰ ਆ ਜੀ। ਉਹ ਉਹਨਾਂ ਨੂੰ ਚਾਅ ਚੜ੍ਹਦਾ, ਜਿੱਦਾਂ ਆਪਣੇ ਨਹੀਂ ਹੁੰਦੇ, ਆਪਣੇ ਵੀ ਪੰਜਾਬ ਦੇ ਵਿੱਚ ਵੀ ਵੋਟਾਂ ਆ ਗਈਆਂ ਤੇ ਚਾਅ ਚੜ੍ਹਦਾ ਲੋਕਾਂ ਨੂੰ, ਉਦਾਂ ਹੀ ਜਿਹੜਾ ਚਾਅ ਇਹਨਾਂ ਨੂੰ ਚੜ੍ਹਦਾ ਵੋਟਾਂ ਦਾ। ਹਰ ਇੱਕ ਘਰ ਦੇ ਵਿੱਚ ਜਿਹੜਾ ਵੀ ਸਿਟੀਜ਼ਨ ਹੈਗਾ ਆ ਉਹ ਰਜਿਸਟਰ ਹੋਣਾ ਬਹੁਤ ਜ਼ਰੂਰੀ ਆ ਤੇ ਵੋਟ ਪਾਉਣੀ ਬਾਅਦ ਫਿਰ ਵੋਟ ਪਾਣੀ ਉਹ ਜ਼ਰੂਰੀ ਆ। ਕਿਉਂਕਿ ਜੇ ਓਹਾਇਓ ਵਾਲਾ ਰੂਲ ਇੱਥੇ ਆ ਗਿਆ ਵੀ 2 ਸਾਲ ਜੇ ਤੁਸੀਂ ਵੋਟ ਨਾ ਪਾਈ ਤੁਹਾਡੀ ਵੋਟ ਕੈਂਸਲ। ਸੋ ਇਹ ਕੈਲੀਫੋਰਨੀਆ ਦੇ ਵਿੱਚ ਅਜੇ ਤਾਂ ਬਹੁਤ ਮੁਸ਼ਕਿਲ ਆ, ਨਾਮੁਮਕਿਨ ਵਾਲੀ ਗੱਲ ਆ, ਪਰ ਬਾਅਦ ਦੇ ਵਿੱਚ ਆ ਵੀ ਨੈਵਰ ਨੋ, ਜੇ ਇੱਥੇ ਵੀ ਕੋਈ ਰਿਪਬਲਿਕਨ ਜਿਹੜੇ ਚੇਂਜਸ ਆਉਂਦੀਆਂ ਰਹਿੰਦੀਆਂ, ਇਹ ਚੇਂਜਸ ਹੁੰਦੀਆਂ ਰਹਿੰਦੀਆਂ ਜਿਹੜੀਆਂ। ਨਾਲੇ ਗੱਲ ਇਹ ਆ ਵੀ ਰਾਜਕਰਮਵੀਰ ਸਿੰਘ ਜੀ, ਜੇ ਤੁਸੀਂ ਇੱਥੇ ਦੇ ਸਿਟੀਜ਼ਨ ਬਣ ਗਏ ਆ, ਜੇ ਤੁਸੀਂ ਇੱਥੇ ਦੇ ਜਿਹੜੀ ਜਿੰਨੇ ਵੀ ਸੋਸ਼ਲ ਇਸ਼ੂਜ਼ ਆ ਜਾਂ ਵੋਟਿੰਗ 'ਚ ਹਿੱਸਾ ਨਹੀਂ ਲੈਂਦੇ, ਮੈਂ ਦੇਖਦਾ ਸੀ ਕਈ ਫੇਸਬੁੱਕ ਤੇ ਕੱਲ ਲੋਕਾਂ ਦਾ ਸੀ ਵੀ ਜੀ ਪੰਜਾਬ ਦੇ ਵਿੱਚ ਜੋ ਇਕੱਠ ਹੋਇਆ ਸੀ ਆਮ ਆਦਮੀ ਪਾਰਟੀ ਦਾ, ਤੇ ਸਾਰੀ ਰਾਤ ਉਹ ਜਾਗਦੇ ਸੁਣਦੇ ਰਹੇ ਵੀ ਤੁਸੀਂ ਸਿਟੀਜ਼ਨ ਤਾਂ ਅਮਰੀਕਾ ਦੇ ਬਣੇ ਹੋ ਆ, ਹਨਾ, ਤੇ ਇੰਨਾ ਫਿਕਰ ਤੁਹਾਨੂੰ ਪੰਜਾਬ ਦਾ ਆ, ਉਨਾ ਹੀ ਇੱਧਰ ਦਾ ਕਰੋ ਮਾੜਾ ਮੋਟਾ, ਅੱਧਾ ਕੀ ਕਰ ਲਓ ਉੱਤੋਂ। ਹਾਂਜੀ, ਤੇ ਕੱਲ ਕਿਸ ਤਰ੍ਹਾਂ ਆਪਾਂ ਜਿਹੜਾ ਇੱਕ ਸ਼ੋਅ ਸੁਣਦੇ ਸੀ ਵੀ ਆਉਣ ਵਾਲੇ ਸਮੇਂ 'ਚ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਬੈਂਕਰਪਟ ਹੋਣ ਜਾ ਰਹੀ ਆ। ਜੇ ਕੱਲ ਨੂੰ 10 ਸਾਲਾਂ ਨੂੰ 15 ਨੂੰ ਤੁਹਾਡਾ ਮੈਡੀਕੇਅਰ ਸਿਸਟਮ ਜਾਂ ਸੋਸ਼ਲ ਸਿਕਿਉਰਿਟੀ ਸਿਸਟਮ ਬੈਂਕਰਪਟ ਹੋ ਜਾਂਦਾ, ਫਿਰ ਤੁਸੀਂ ਕੀ ਕਰੋਗੇ? ਕਿ ਕਿਸੇ ਕੋਲ ਇੰਨੇ ਪੈਸੇ ਨਹੀਂ ਆ ਜਿਹੜੇ ਹਸਪਤਾਲਾਂ 'ਚ ਜਾ ਕੇ ਲੱਖਾਂ ਦੇ ਹਿਸਾਬ ਦੇ ਬਿੱਲ ਆਪਣੇ ਕੋਲ ਦੇ ਦੇ। ਸੋ ਇਹ ਇਸ਼ੂਜ਼ ਜਿਹੜੇ ਆ ਫਾਈਟ ਕਰਨ ਵਾਲੇ ਹੁੰਦੇ ਆ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਸੁਣਿਆ ਕਰੋ, ਪਾਰਟੀਸਪੇਟ ਕਰਿਆ ਕਰੋ। ਜਿਹੜਾ ਸਾਡਾ ਸਪੈਸ਼ਲੀ ਇਹ ਸਾਨੂੰ ਬਹੁਤ ਤਿਆਰੀ ਕਰਨੀ ਪੈਂਦੀ ਹੈ ਇਸ ਪ੍ਰੋਗਰਾਮ ਦੇ ਲਈ, ਸਪੈਸ਼ਲੀ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ, ਇਹਦਾ ਮੇਨ ਰੀਜ਼ਨ ਹੀ ਅਸੀਂ ਇਹ ਸੀ ਵੀ ਜਿਹੜੇ ਮੁਲਕ 'ਚ ਰਹਿੰਦੇ ਆ ਤੇ ਜਿੱਥੇ ਅਸੀਂ ਖਾਂਦੇ ਆ, ਇੱਥੇ ਵੱਧ ਤੋਂ ਵੱਧ ਹਰ ਇੱਕ ਜਿਹੜੀ ਇੱਥੇ ਇਸ਼ੂ ਜਿਹੜਾ ਹੈਗਾ ਆ, ਹਰ ਇੱਕ ਈਵੈਂਟ ਆ ਉਹਦੇ ਵਿੱਚ ਪਾਰਟੀਸਪੇਟ ਕਰਿਆ ਕਰੀਏ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਹੁਣ ਸਮਾਪਤ ਹੈ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।